The Life of Jesus ਪੰਜਾਬੀ ਪਾਰਟ 5 ਯਸੂ ਦੀ ਜ਼ਿੰਦਗੀ ਪੰਜਵਾਂ ਹਿੱਸਾ 64 ਸ਼ਨਾਖਤ ਕਰਨ ਦੀ ਕਮੀ ਮੱਤੀ 16 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 12 ਐਤ ਤੱਕ। ਫਿਰ ਫਰੀਸੀਆਂ ਤੇ ਸਦੂਕੀਆਂ ਆ ਕੇ ਉਹਦੇ ਅਜ਼ਮਾਨ ਲਈ ਉਹਦੇ ਅੱਗੇ ਅਰਜ਼ ਕੀਤੀ, ਭਈ ਸਾਨੂੰ ਅਸਮਾਨ ਤੋਂ ਇੱਕ ਨਿਸ਼ਾਨ ਵਿਖਾ। ਪਰ ਉਸ ਉਹਨਾਂ ਨੂੰ ਜਵਾਬ ਦਿੱਤਾ, ਭਈ ਜਦ ਸ਼ਾਮ ਪੈਂਦੀ ਏ ਤੁਸੀਂ ਆਖਦੇ ਹੋ ਖਾਰਾ ਹੋ ਜਾਏਗਾ, ਕਿਉਂ ਜੋ ਅਸਮਾਨ ਲਾਲ ਏ, ਤੇ ਸਰਗੀ ਵੇਲੇ ਆਖਦੇ ਹੋ ਭਈ ਅੱਜ ਹਨੇਰੀ ਵਗੇਗੀ, ਕਿਉਂ ਜੋ ਅਸਮਾਨ ਲਾਲ ਤੇ ਗਹਿਰਾ ਹੈ। ਅਸਮਾਨ ਦੇ ਡੋਲ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਏ, ਪਰ ਸਮਿਆਂ ਦੇ ਨਿਸ਼ਾਨ ਤੁਸੀਂ ਮਾਲੂਮ ਨਹੀਂ ਕਰ ਸਕਦੇ। ਬੁਰੇ ਤੇ ਜ਼ਨਾਕਾਰ ਲੋਕ ਨਿਸ਼ਾਨ ਲੱਭਦੇ ਨੇ, ਪਰ ਇਹਨਾਂ ਨੂੰ ਯੂਨਾ ਦੇ ਨਿਸ਼ਾਨ ਦੇ ਸਿਵਾ ਕੋਈ ਨਿਸ਼ਾਨ ਦਿੱਤਾ ਨਾ ਜਾਏਗਾ। ਤੇ ਉਹ ਉਹਨਾਂ ਨੂੰ ਛੱਡ ਕੇ ਟੁਰ ਗਿਆ ਤੇ ਸ਼ਾਗਿਰਦ ਪਾਰ ਪਹੁੰਚੇ ਤੇ ਰੋਟੀ ਨਾਲ ਲੈਣੀ ਭੁੱਲ ਗਏ ਸਨ। ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਖਬਰਦਾਰ, ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਵੋ। ਤੇ ਉਹ ਆਪੋ ਵਿੱਚ ਵਿਚਾਰ ਕਰਕੇ ਆਖਣ ਲੱਗੇ, ਅਸੀਂ ਰੋਟੀ ਜੋ ਨਹੀਂ ਲਿਆਏ। ਪਰ ਯਿਸੂ ਇਹ ਮਾਲੂਮ ਕਰਕੇ ਆਖਿਆ, ਐ ਥੋੜੇ ਈਮਾਨ ਵਾਲਿਓ, ਤੁਸੀਂ ਕਿਉਂ ਆਪੋ ਵਿੱਚ ਵਿਚਾਰ ਕਰਦੇ ਹੋ? ਭਈ ਰੋਟੀ ਅਸੀਂ ਨਹੀਂ ਲਿਆਏ, ਅਜੇ ਤੁਸੀਂ ਨਹੀਂ ਸਮਝੇ। ਤੇ 50,000 ਤੇ 5 ਰੋਟੀਆਂ ਦੀ ਗੱਲ ਤੁਹਾਨੂੰ ਯਾਦ ਨਹੀਂ? ਨਾਲੇ ਇਹ ਪਈ ਕਿੰਨੀਆਂ ਟੋਕਰੀਆਂ ਤੁਸੀਂ ਚੁੱਕੀਆਂ ਸਨ, ਤੇ ਉਹਨਾਂ 4,000 ਦੀਆਂ 7 ਰੋਟੀਆਂ ਦੀ ਗੱਲ, ਤੇ ਤੁਸੀਂ ਕਿੰਨੇ ਟੋਕਰੇ ਚੁੱਕ ਲੈ ਸਨ? ਤੁਸੀਂ ਕਿਉਂ ਨਹੀਂ ਸਮਝਦੇ ਹੋ ਭਈ ਮੈਂ ਤੁਹਾਡੇ ਨਾਲ ਰੋਟੀਆਂ ਦੀ ਗੱਲ ਨਹੀਂ ਕੀਤੀ ਸੀ? ਪਰ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਵੋ। ਤਦ ਉਹਨਾਂ ਨੂੰ ਸਮਝ ਆਈ ਭਈ ਉਸ ਰੋਟੀ ਦੇ ਖਮੀਰ ਤੋਂ ਨਹੀਂ, ਪਰ ਫਰੀਸੀਆਂ ਤੇ ਸਦੂਕੀਆਂ ਦੀ ਤਾਲੀਮ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ। 65 ਯਿਸੂ ਕੌਣ ਹੈ? ਮੱਤੀ 16 ਬਾਬ ਉਹਦੀ 13 ਐਤ ਤੋਂ ਲੈ ਕੇ 28 ਐਤ ਤੀਕਰ। ਤੇ ਯਿਸੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆ ਕੇ ਆਪਣੇ ਸ਼ਾਗਿਰਦਾਂ ਨੂੰ ਪੁੱਛਿਆ, ਭਈ ਲੋਕ ਕੀ ਆਖਦੇ ਨੇ ਭਈ ਇਬਨੇ ਆਦਮ ਕੌਣ ਹੈ? ਉਹ ਆਖਣ ਲੱਗੇ, ਕਈ ਤੇ ਯਹੋਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਤੇ ਕਈ ਏਲੀਆ, ਤੇ ਹੋਰ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ ਇੱਕ। ਉਹ ਉਹਨਾਂ ਨੂੰ ਆਖਣ ਲੱਗਾ, ਪਰ ਤੁਸੀਂ ਕੀ ਆਖਦੇ ਹੋ ਭਈ ਮੈਂ ਕੌਣ ਹਾਂ? ਸ਼ਮੌਨ ਪਤਰਸ ਨੇ ਜਵਾਬ ਦੇ ਕੇ ਆਖਿਆ, ਤੂੰ ਤੇ ਮਸੀਹ ਏ, ਜ਼ਿੰਦਾ ਖੁਦਾ ਦਾ ਪੁੱਤਰ। ਯਿਸੂ ਉਹਨੂੰ ਜਵਾਬ ਦੇ ਕੇ ਆਖਿਆ, ਧੰਨ ਨੇ ਤੂੰ ਸ਼ਮੌਨ ਯੂਨਾ ਦੇ ਪੁੱਤਰ, ਕਿਉਂ ਜੋ ਜਿਸਮ ਤੇ ਲਹੂ ਇਹ ਗੱਲ ਤੈਨੂੰ ਨਹੀਂ ਦਸੀ, ਪਰ ਮੇਰੇ ਬਾਪ ਜਿਹੜਾ ਅਸਮਾਨਾਂ ਵਿੱਚ ਏ। ਤੇ ਮੈਂ ਵੀ ਤੈਨੂੰ ਆਖਣਾ ਆ ਭਈ ਤੂੰ ਪਤਰਸ ਏ, ਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਤੇ ਪਾਤਾਲ ਦਾ ਉਹਦੇ ਉੱਤੇ ਵਸ ਨਾ ਚੱਲੇਗਾ। ਮੈਂ ਅਸਮਾਨ ਦੀ ਬਾਦਸ਼ਾਹੀ ਦੀ ਕੁੰਜੀਆਂ ਤੈਨੂੰ ਦਿਆਂਗਾ। ਤਾਂ ਜੋ ਕੁਝ ਤੂੰ ਜ਼ਮੀਨ ਉੱਤੇ ਬੰਨੇਗਾ ਅਸਮਾਨ ਵਿੱਚ ਬੱਧਾ ਜਾਏਗਾ, ਤਾਂ ਜੋ ਕੁਝ ਤੂੰ ਜ਼ਮੀਨ ਉੱਤੇ ਖੋਲੇਗਾ ਅਸਮਾਨ ਵਿੱਚ ਖੋਲਿਆ ਜਾਏਗਾ। ਤਦ ਉਸ ਸ਼ਾਗਿਰਦਾਂ ਨੂੰ ਪੱਕੀ ਕੀਤੀ ਭਈ ਕਿਸੇ ਨੂੰ ਨਾ ਆਖਣ ਭਈ ਉਹ ਮਸੀਹ ਏ। ਉਸ ਵੇਲੇ ਤੋਂ ਯਿਸੂ ਆਪਣੇ ਸ਼ਾਗਿਰਦਾਂ ਨੂੰ ਦੱਸਣ ਲੱਗਾ, ਭਈ ਜ਼ਰੂਰ ਏ ਭਈ ਮੈਂ ਯਰੂਸ਼ਲਮ ਨੂੰ ਜਾਵਾਂ ਤੇ ਬਜ਼ੁਰਗਾਂ ਤੇ ਸਰਦਾਰ ਕਾਹਨਾਂ ਤੇ ਫਕੀਆਂ ਕੋਲੋਂ ਬਹੁਤ ਦੁੱਖ ਝੱਲਾਂ, ਤੇ ਮਾਰਿਆ ਜਾਵਾਂ, ਤੇ ਤੀਜੇ ਦਿਹਾੜੇ ਜੀ ਉਠਾਂ। ਤਦ ਪਤਰਸ ਉਹਨੂੰ ਇੱਕ ਪਾਸੇ ਲਿਜਾ ਕੇ ਝਿੜਕਣ ਲੱਗਾ ਤੇ ਆਖਿਆ, ਐ ਖੁਦਾਵੰਦਾ, ਤੇਰੀ ਖੈਰ ਹੋਵੇ, ਇਹ ਤੇਰੇ ਨਾਲ ਕਦੀ ਨਾ ਹੋਵੇਗਾ। ਉਸ ਪਰਤ ਕੇ ਪਤਰਸ ਨੂੰ ਆਖਿਆ, ਓਏ ਸ਼ੈਤਾਨਾ, ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਏ, ਕਿਉਂ ਜੋ ਤੂੰ ਖੁਦਾ ਦੀ ਨਹੀਂ
ਪਰ ਬੰਦਿਆਂ ਦੀ ਗੱਲਾਂ ਦਾ ਧਿਆਨ ਕਰਨਾ ਹੈ। ਤਦ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤੇ ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਟੁਰ ਪੈ। ਕਿਉਂ ਜੋ ਜਿਹੜਾ ਕੋਈ ਆਪਣੀ ਜਾਨ ਬਚਾਣੀ ਚਾਹੇ ਉਹ ਉਹਨੂੰ ਗਵਾਏਗਾ, ਪਰ ਜਿਹੜਾ ਕੋਈ ਮੇਰੇ ਲਈ ਆਪਣੀ ਜਾਨ ਗਵਾ ਦੇਵੇ ਉਹ ਉਹਨੂੰ ਲੱਭੇਗਾ। ਬੰਦੇ ਨੂੰ ਕੀ ਫਾਇਦਾ ਹੈ ਜੇ ਸਾਰੀ ਦੁਨੀਆ ਨੂੰ ਕਮਾਵੇ ਤੇ ਆਪਣੀ ਜਾਨ ਨੂੰ ਗਵਾ ਦੇਵੇ? ਤੇ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? ਕਿਉਂ ਜੋ ਇਬਨ ਆਦਮ ਆਪਣੇ ਬਾਪ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਨਾਲ ਆਵੇਗਾ ਤੇ ਉਸ ਵੇਲੇ ਹਰ ਇੱਕ ਨੂੰ ਉਹਦੀ ਕਰਨੀ ਦੇ ਸਬਬੋਂ ਫਲ ਦੇਵੇਗਾ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਇਹਨਾਂ ਵਿੱਚੋਂ ਜਿਹੜੇ ਇੱਥੇ ਖਲੋਤੇ ਹੋਏ ਨੇ, ਕਈ ਨੇ ਜਿਹੜੇ ਮੌਤ ਦਾ ਸਵਾਦ ਨਾ ਲੈਣਗੇ ਜਦ ਤੀਕਰ ਇਬਨ ਆਦਮ ਨੂੰ ਉਹਦੀ ਬਾਦਸ਼ਾਹੀ ਵਿੱਚ ਆਉਂਦਿਆਂ ਨਾ ਵੇਖ ਲੈਣਗੇ। 66 ਤਬਦੀਲ ਹੋ ਜਾਣਾ। ਲੂਕਾ 9 ਬਾਬ ਉਹਦੀ 28 ਐਤ ਤੋਂ ਲੈ ਕੇ 36 ਐਤ ਤੱਕ। ਤੇ ਉਹਨਾਂ ਗੱਲਾਂ ਦੇ 8 ਕੁ ਦਿਨਾਂ ਪਿੱਛੋਂ ਇੰਜ ਹੋਇਆ, ਜਦ ਪਤਰਸ ਤੇ ਯਹੋਨਾ ਤੇ ਯਾਕੂਬ ਨੂੰ ਨਾਲ ਲੈ ਕੇ ਉਹ ਪਹਾੜ ਉੱਤੇ ਦੁਆ ਮੰਗਣ ਨੂੰ ਚੜਿਆ ਤੇ ਦੁਆ ਮੰਗਦਿਆਂ ਹੀ ਉਹਦੇ ਚਿਹਰੇ ਦਾ ਰੂਪ ਬਦਲ ਗਿਆ ਤੇ ਉਹਦੇ ਕੱਪੜੇ ਚਿੱਟੇ ਲਿਸ਼ਕਣ ਵਾਲੇ ਹੋ ਗਏ। ਤੇ ਵੇਖੋ, 2 ਬੰਦੇ ਜਿਹੜੇ ਮੂਸਾ ਤੇ ਏਲੀਆ ਸਨ ਉਹਦੇ ਨਾਲ ਗੱਲਾਂ ਪੈ ਕਰਦੇ ਸਨ। ਇਹ ਜਲਾਲ ਵਿੱਚ ਵਿਖਾਈ ਦੇ ਕੇ ਉਹਦੇ ਕੂਚ ਕਰਨ ਦਾ ਜ਼ਿਕਰ ਕਰਦੇ ਸਨ ਜਿਹੜਾ ਯਰੂਸ਼ਲਮ ਵਿੱਚ ਹੋਣ ਵਾਲਾ ਸੀ। ਪਰ ਪਤਰਸ ਤੇ ਉਹਦੇ ਸੰਗੀ ਨੀਂਦਰ ਨਾਲ ਭਰੇ ਹੋਏ ਸਨ। ਜਦ ਚੰਗੀ ਤਰ੍ਹਾਂ ਜਾਗ ਪਏ ਤੇ ਉਹਦੇ ਜਲਾਲ ਤੇ ਉਹਨਾਂ ਦੋਵਾਂ ਜਣਿਆਂ ਨੂੰ ਉਹਦੇ ਨਾਲ ਖਲੋਤਿਆਂ ਹੋਇਆਂ ਵੇਖਿਆ। ਤੇ ਇੰਜ ਹੋਇਆ ਭਈ ਜਦ ਉਹ ਉਹਦੇ ਤੋਂ ਵੱਖ ਹੋਣ ਲੱਗੇ ਤੇ ਪਤਰਸ ਯਿਸੂ ਨੂੰ ਆਖਿਆ, ਐ ਮਾਲਕ, ਸਾਡਾ ਇੱਥੇ ਰਹਿਣਾ ਚੰਗਾ ਏ, ਸੋ ਅਸੀਂ 3 ਡੇਰੇ ਬਣਾ ਲਈਏ, ਇੱਕ ਤੇਰੇ ਲਈ, ਇੱਕ ਮੂਸਾ ਤੇ ਇੱਕ ਏਲੀਆ ਲਈ। ਤੇ ਉਹਨੂੰ ਪਤਾ ਨਹੀਂ ਸੀ ਭਈ ਮੈਂ ਕੀ ਆਖਣਾ ਆ। ਉਹ ਇਹ ਆਖਦਾ ਹੀ ਸੀ ਭਈ ਬੱਦਲ ਆਇਆ ਤੇ ਉਹਨਾਂ ਉੱਤੇ ਛਾਂ ਕੀਤੀ ਤੇ ਬੱਦਲ ਵਿੱਚ ਵੜਦਿਆਂ ਉਹ ਡਰ ਗਏ। ਤੇ ਬੱਦਲੋਂ ਇੱਕ ਆਵਾਜ਼ ਆਈ ਭਈ ਇਹ ਮੇਰਾ ਚੁਣਿਆ ਹੋਇਆ ਪੁੱਤਰ ਏ, ਉਹਦੀ ਸੁਣੋ। ਤੇ ਆਵਾਜ਼ ਆਉਂਦਿਆਂ ਹੀ ਯਿਸੂ ਕੱਲਾ ਲੱਭਿਆ ਤੇ ਉਹ ਚੁੱਪ ਕਰ ਰਹੇ ਤੇ ਉਨੀ ਦਿਨੀ ਕਿਸੇ ਨੂੰ ਨਾ ਦੱਸਿਆ ਭਈ ਅਸਾਂ ਕੀ ਕੁਝ ਵੇਖਿਆ ਏ। 67 ਏਲੀਆ। ਮੱਤੀ 17 ਬਾਬ ਉਹਦੀ 9 ਐਤ ਤੋਂ ਲੈ ਕੇ 13 ਐਤ ਤੱਕ। ਜਦ ਉਹ ਪਹਾੜੋਂ ਪੇ ਉਤਰਦੇ ਸਨ, ਯਿਸੂ ਉਹਨਾਂ ਨੂੰ ਹੁਕਮ ਕੀਤਾ ਭਈ ਜਦ ਤੀਕਰ ਇਬਨ ਆਦਮ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਜੋ ਕੋਈ ਤੁਸਾਂ ਵੇਖਿਆ ਏ ਉਹਦਾ ਜ਼ਿਕਰ ਕਿਸੇ ਅੱਗੇ ਨਾ ਕਰਨਾ। ਤੇ ਉਹਦੇ ਸ਼ਾਗਿਰਦਾਂ ਨੇ ਉਹਨੂੰ ਪੁੱਛਿਆ, ਫਿਰ ਫਕੀ ਕਿਉਂ ਆਖਦੇ ਨੇ ਭਈ ਏਲੀਆ ਦਾ ਪਹਿਲੋਂ ਆਉਣਾ ਜ਼ਰੂਰ ਏ? ਉਸ ਜਵਾਬ ਦਿੱਤਾ, ਏਲੀਆ ਤੇ ਠੀਕ ਆਵੇਗਾ ਤੇ ਸਭ ਕੁਝ ਗੈਰ ਬਹਾਲ ਕਰੇਗਾ। ਪਰ ਮੈਂ ਤੁਹਾਨੂੰ ਆਖਣਾ ਆ ਭਈ ਏਲੀਆ ਤੇ ਹੁਣ ਆ ਵੀ ਗਿਆ ਤੇ ਉਹਨਾਂ ਉਹਨੂੰ ਨਹੀਂ ਸਿਆਣਿਆ, ਸਗੋਂ ਜੋ ਕੁਝ ਦਿਲ ਕੀਤਾ ਸੋ ਉਹਦੇ ਨਾਲ ਕੀਤਾ। ਐਸੇ ਤਰ੍ਹਾਂ ਇਬਨ ਆਦਮ ਉਹਨਾਂ ਦੇ ਹੱਥੀਂ ਦੁੱਖ ਪਾਵੇਗਾ। ਤਦ ਸ਼ਾਗਿਰਦਾਂ ਨਹੀਂ ਸਮਝਿਆ ਭਈ ਉਸ ਸਾਡੇ ਨਾਲ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ। 68 ਬਦਰੂ ਗ੍ਰਿਫਤਾ। ਮਰਕਸ 9 ਬਾਬ ਉਹਦੀ 14 ਐਤ ਤੋਂ ਲੈ ਕੇ 29 ਐਤ ਤੱਕ। ਤੇ ਜਦ ਸ਼ਾਗਿਰਦਾਂ ਕੋਲ ਆਏ ਤੇ ਉਹਨਾਂ ਦੇ ਚਫੇਰੇ ਬੜੀ ਭੀੜ ਤੇ ਫਕੀਆਂ ਨੂੰ ਉਹਨਾਂ ਦੇ ਨਾਲ ਬਹਿਸ ਕਰਦਿਆਂ ਹੋਇਆ ਵੇਖਿਆ
ਤੇ ਐਵੇਂ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਤੇ ਲੋਕਾਂ ਨੇ ਉਹਦੇ ਵੱਲ ਦੌੜ ਕੇ ਉਹਨੂੰ ਸਲਾਮ ਕੀਤਾ। ਉਹਨਾਂ ਨੂੰ ਪੁੱਛਿਆ, ਤੁਸੀਂ ਇਹਨਾਂ ਨਾਲ ਕੀ ਬਹਿਸ ਕਰਦੇ ਹੋ? ਤੇ ਭੀੜ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਤੇਰੇ ਕੋਲ ਲਿਆਂਦਾ ਏ। ਉਹਨੂੰ ਗੂੰਗੀ ਰੂਹ ਚੰਬੜੀ ਹੋਈ ਏ ਤੇ ਉਹ ਜਿੱਥੇ ਕਿਤੇ ਉਹਨੂੰ ਫੜਦੀ ਏ ਉਹ ਉੱਥੇ ਹੀ ਪਟਕਾ ਦਿੰਦੀ ਏ ਤੇ ਉਹ ਝੱਗ ਛੱਡਦਾ ਏ ਤੇ ਦੰਦ ਪੀਂਦਾ ਏ ਤੇ ਸੁੱਕਦਾ ਜਾਂਦਾ ਏ। ਤੇ ਮੈਂ ਤੇਰੇ ਸ਼ਾਗਿਰਦਾਂ ਨੂੰ ਆਖਿਆ ਸੀ ਭਈ ਉਹ ਉਹਨੂੰ ਕੱਢ ਦੇਣ ਤੇ ਉਹ ਉਹਨੂੰ ਕੱਢ ਨਾ ਸਕੇ। ਉਸ ਜਵਾਬ ਦੇ ਕੇ ਉਹਨਾਂ ਨੂੰ ਆਖਿਆ, ਐ ਬੇਇਤਬਾਰ ਕੌਮ, ਮੈਂ ਕਦ ਤੀਕਰ ਤੁਹਾਡੇ ਨਾਲ ਰਵਾਂਗਾ, ਕਦ ਤੀਕਰ ਤੁਹਾਡੀ ਸਹਾਵਾਂਗਾ? ਉਹਨੂੰ ਮੇਰੇ ਕੋਲ ਲਿਆਓ। ਤੇ ਉਹਨਾਂ ਉਹਨੂੰ ਉਹਦੇ ਕੋਲ ਲਿਆਂਦਾ। ਜਦ ਉਹਨੂੰ ਵੇਖਿਆ, ਉਵੇਂ ਹੀ ਰੂਹ ਉਹਨੂੰ ਮਰੋੜਿਆ ਤੇ ਉਹ ਜ਼ਮੀਨ ਉੱਤੇ ਡਿੱਗਾ ਤੇ ਝੱਗ ਛੱਡ ਕੇ ਲੇਟਣ ਲੱਗਾ। ਤਦ ਉਹਦੇ ਪਿਓ ਕੋਲੋਂ ਪੁੱਛਿਆ, ਕਿੰਨੇ ਕੁ ਚੀਕਰ ਤੋਂ ਇਹਦਾ ਇਹ ਹਾਲ ਹੋਇਆ ਏ? ਉਸ ਆਖਿਆ, ਨਿੱਕੇ ਹੁੰਦਿਆਂ ਤੋਂ। ਤੇ ਉਹਨੂੰ ਬਥੇਰੀ ਵਾਰੀ ਇਹ ਨਾਸ ਕਰਨ ਲਈ ਅੱਗ ਵਿੱਚ ਤੇ ਪਾਣੀ ਵਿੱਚ ਸੁੱਟਿਆ, ਪਰ ਜੇ ਤੂੰ ਕੁਝ ਕਰ ਸਕਣਾ ਏ ਤੇ ਸਾਡੇ ਉੱਤੇ ਤਰਸ ਖਾ ਤੇ ਸਾਡੀ ਮਦਦ ਕਰ। ਯਿਸੂ ਉਹਨੂੰ ਆਖਿਆ, ਜੇ ਤੂੰ ਕਰ ਸਕਣਾ ਏ, ਈਮਾਨ ਲਿਆਉਣ ਵਾਲੇ ਲਈ ਤੇ ਸਭ ਕੁਝ ਹੋ ਸਕਦਾ ਏ। ਉਸ ਮੁੰਡੇ ਦੇ ਪਿਓ ਨੇ ਉਹਨੂੰ ਉੱਚੀ ਆਵਾਜ਼ ਨਾਲ ਆਖਿਆ, ਮੈਂ ਈਮਾਨ ਲਿਆਉਣਾ ਆ, ਮੇਰੇ ਈਮਾਨ ਦੇ ਘਾਟੇ ਦਾ ਇਲਾਜ ਕਰ। ਜਦ ਯਿਸੂ ਨੇ ਵੇਖਿਆ ਭਈ ਲੋਕ ਭੱਜ ਕੇ ਇਕੱਠੇ ਹੁੰਦੇ ਜਾਂਦੇ ਨੇ, ਤਦ ਉਸ ਪਲੀਤ ਰੂਹ ਨੂੰ ਝਿੜਕਿਆ ਤੇ ਉਹਨੂੰ ਆਖਿਆ, ਐ ਗੋਂਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਨਾ ਆ, ਇਹਦੇ ਵਿੱਚੋਂ ਬਾਹਰ ਨਿਕਲ ਤੇ ਉਹਦੇ ਵਿੱਚ ਮੁੜ ਕਦੀ ਨਾ ਵੜੀ। ਉਹ ਚੀਕ ਮਾਰ ਕੇ ਤੇ ਉਹਨੂੰ ਬਹੁਤ ਮਰੋੜ ਕੇ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਮੁਰਦੇ ਵਾਂਗੂ ਹੋ ਗਿਆ। ਇਥੋਂ ਤੀਕਰ ਭਈ ਬਥੇਰਿਆਂ ਆਖਿਆ ਉਹ ਮਰ ਗਿਆ ਏ। ਤਦ ਯਿਸੂ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਤੇ ਉਹ ਉੱਠ ਖਲੋਤਾ। ਤੇ ਜਦ ਉਹ ਘਰ ਵਿੱਚ ਆਇਆ, ਉਹਦੇ ਸ਼ਾਗਿਰਦਾਂ ਨੇ ਵੱਖ ਹੋ ਕੇ ਉਹਦੇ ਅੱਗੇ ਅਰਜ਼ ਕੀਤੀ ਭਈ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਹਨਾਂ ਨੂੰ ਆਖਿਆ, ਇਹ ਕਿਸਮ ਦੁਆ ਬਿਨਾ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। 69 ਮੌਤ ਦੀ ਦੂਜੀ ਵਾਰੀ ਪਛੀਨ ਗੋਈ। ਮਰਕਸ 9 ਬਾਬ ਉਹਦੀ 30 ਐਤ ਤੋਂ ਲੈ ਕੇ 32 ਐਤ ਤੱਕ। ਤੇ ਉਥੋਂ ਟੁਰ ਕੇ ਉਹ ਗਲੀਲ ਵਿੱਚੋਂ ਦੀ ਲੰਘ ਗਏ ਤੇ ਉਹ ਨਹੀਂ ਚਾਹੁੰਦਾ ਸੀ ਭਈ ਕਿਸੇ ਨੂੰ ਖਬਰ ਹੋਵੇ। ਇਸ ਲਈ ਭਈ ਉਹ ਆਪਣੇ ਸ਼ਾਗਿਰਦਾਂ ਨੂੰ ਸਿਖਾਲਦਾ ਤੇ ਉਹਨਾਂ ਨੂੰ ਆਖਦਾ ਸੀ ਭਈ ਇਬਨੇ ਆਦਮ ਬੰਦਿਆਂ ਦੇ ਹੱਥੀਂ ਫੜਵਾਇਆ ਜਾਂਦਾ ਏ ਤੇ ਉਹਨੂੰ ਮਾਰ ਸੱਟਣਗੇ ਤੇ ਮਰ ਜਾਣ ਤੋਂ 3 ਦਿਨ ਪਿੱਛੋਂ ਉਹ ਫਿਰ ਜੀ ਉਠੇਗਾ। ਪਰ ਉਹਨਾਂ ਇਹ ਗੱਲ ਨਾ ਸਮਝੀ ਤੇ ਉਹਨੂੰ ਪੁੱਛਣ ਲਈ ਡਰਦੇ ਸਨ। 70 ਮਸੂਲ। ਮੱਤੀ 17 ਬਾਬ ਉਹਦੀ 24 ਐਤ ਤੋਂ ਲੈ ਕੇ 27 ਐਤ ਤੱਕ। ਤੇ ਜਦੋਂ ਕੁਫਰਨਹੂਮ ਵਿੱਚ ਆਏ, ਅੱਧਾ ਮਿਸਕਾਲ ਲੈਣ ਵਾਲਿਆਂ ਪਤਰਸ ਨੂੰ ਆਖਿਆ, ਤੁਹਾਡਾ ਉਸਤਾਦ ਅੱਧਾ ਮਿਸਕਾਲ ਨਹੀਂ ਦਿੰਦਾ। ਉਹ ਆਖਣ ਲੱਗਾ, ਆਹੋ ਦਿੰਦਾ ਏ। ਤੇ ਜਦ ਉਹ ਘਰ ਆਇਆ, ਯਿਸੂ ਅੱਗੋਂ ਹੀ ਉਹਨੂੰ ਆਖਿਆ, ਸ਼ਮੌਨ ਤੂੰ ਕੀ ਸਮਝਣਾ ਏ ਭਈ ਦੁਨੀਆ ਦੇ ਬਾਦਸ਼ਾਹ ਕਿਹਨਾਂ ਕੋਲੋਂ ਚੁੰਗੀ ਜਾਂ ਮਸੂਲ ਲੈਂਦੇ ਨੇ, ਆਪਣੇ ਪੁੱਤਰਾਂ ਕੋਲੋਂ ਜਾਂ ਭਰਾਇਆਂ ਕੋਲੋਂ? ਜਦ ਉਸ ਆਖਿਆ ਭਈ ਭਰਾਇਆਂ ਕੋਲੋਂ, ਯਿਸੂ ਨੇ ਉਹਨੂੰ ਆਖਿਆ, ਫੇਰ ਤੇ ਪੁੱਤਰ ਮਾਫ ਹੋਏ।
ਪਰ ਐਸ ਕਰਕੇ ਭਈ ਸਾਡੇ ਤੋਂ ਉਹਨਾਂ ਨੂੰ ਠੋਕਰ ਨਾ ਲੱਗੇ, ਤੂੰ ਜਾ ਕੇ ਸਮੁੰਦਰ ਵਿੱਚ ਕੁੰਡੀ ਸੁੱਟ ਤੇ ਜਿਹੜੀ ਮੱਛੀ ਪਹਿਲੋਂ ਨਿਕਲੇ ਤੂੰ ਫੜ ਲੈ ਤੇ ਉਹਦਾ ਮੂੰਹ ਖੋਲ ਤੇ ਤੈਨੂੰ ਇੱਕ ਮਿਸਕਾਲ ਲੱਭੇਗਾ। ਉਹਨੂੰ ਲੈ ਕੇ ਮੇਰੇ ਤੇ ਤੇਰੇ ਵਾਸਤੇ ਉਹਨਾਂ ਨੂੰ ਦੇ। 71 ਵੱਡਾ ਕੌਣ ਹੈ? ਮਰਕਸ 9 ਬਾਬ ਉਹਦੀ 33 ਐਤ ਤੋਂ ਲੈ ਕੇ 37 ਐਤ ਤੀਕ। ਤੇ ਕੁਫਰਨਹੂਮ ਵਿੱਚ ਆਏ ਤੇ ਜਦ ਉਹ ਘਰ ਵਿੱਚ ਸੀ, ਉਸ ਉਹਨਾਂ ਕੋਲੋਂ ਪੁੱਛਿਆ ਭਈ ਤੁਸੀਂ ਰਾਹ ਵਿੱਚ ਕੀ ਗੱਲਬਾਤ ਕਰਦੇ ਸੋ? ਪਰ ਉਹ ਚੁੱਪ ਹੀ ਰਹਿ, ਕਿਉਂ ਜੋ ਉਹਨਾਂ ਵੱਟੇ ਇੱਕ ਦੂਜੇ ਨਾਲ ਇਹ ਬਹਿਸ ਕੀਤੀ ਸੀ ਭਈ ਵੱਡਾ ਕਿਹੜਾ ਹੈ। ਤੇ ਉਸ ਬਹਿ ਕੇ ਉਹਨਾਂ 12 ਨੂੰ ਸੱਦਿਆ ਤੇ ਉਹਨਾਂ ਨੂੰ ਆਖਿਆ, ਜੇ ਕੋਈ ਪਹਿਲਾ ਹੋਣਾ ਚਾਹੇ ਤੇ ਉਹ ਸਭਨਾਂ ਨਾਲੋਂ ਪਿਛਲਾ ਤੇ ਸਾਰਿਆਂ ਦਾ ਕਾਮਾ ਹੋਵੇ। ਤੇ ਉਸ ਇੱਕ ਬਾਲ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਖਿਲਾਰਿਆ ਤੇ ਉਹਨੂੰ ਕੁੱਛੜ ਚੁੱਕ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਨਾਂ ਕਰਕੇ ਇਹੋ ਜਿਹੇ ਬਾਲਾਂ ਵਿੱਚੋਂ ਇੱਕ ਨੂੰ ਕਬੂਲ ਕਰਦਾ ਏ ਸੋ ਮੈਨੂੰ ਕਬੂਲ ਕਰਦਾ ਏ, ਤਾਂ ਜੋ ਕੋਈ ਮੈਨੂੰ ਕਬੂਲ ਕਰਦਾ ਏ ਸੋ ਮੈਨੂੰ ਨਹੀਂ ਪਰ ਉਹਨੂੰ ਜਿਸ ਮੈਨੂੰ ਘੱਲਿਆ ਕਬੂਲ ਕਰਦਾ ਹੈ। 72 ਦੂਜੇ ਬਦਰੂਆਂ ਕੱਢਦੇ ਨੇ। ਮਰਕਸ 9 ਬਾਬ ਉਹਦੀ 38 ਐਤ ਤੋਂ ਲੈ ਕੇ 50 ਐਤ ਤੀਕ। ਯਹੋਨਾ ਉਹਨੂੰ ਆਖਿਆ, ਉਸਤਾਦ ਅਸਾਂ ਇੱਕ ਨੂੰ ਤੇਰੇ ਨਾਂ ਲੈ ਕੇ ਪਲੀਤ ਰੂਹ ਨੂੰ ਕੱਢਦਿਆਂ ਵੇਖਿਆ ਏ ਤੇ ਅਸਾਂ ਉਹਨੂੰ ਮਨਾ ਕੀਤਾ, ਕਿਉਂ ਜੋ ਉਹ ਸਾਡੇ ਪਿੱਛੇ ਨਹੀਂ ਸੀ ਟੁਰਦਾ। ਪਰ ਯਸੂ ਆਖਿਆ, ਉਹਨੂੰ ਮਨਾ ਨਾ ਕਰੋ, ਕਿਉਂ ਜੋ ਇੰਜ ਕੋਈ ਨਹੀਂ ਜਿਹੜਾ ਮੇਰਾ ਨਾਂ ਲੈ ਕੇ ਕਰਾਮਾਤ ਵਿਖਾਲੇ ਤੇ ਮੈਨੂੰ ਛੇਤੀ ਬੁਰਾ ਆਖ ਸਕੇ, ਕਿਉਂ ਜੋ ਜਿਹੜਾ ਸਾਡਾ ਮੁਖਾਲਫ ਨਹੀਂ ਸੋ ਸਾਡੇ ਵੱਲ ਏ। ਕਿਉਂ ਜੋ ਜਿਹੜਾ ਇੱਕ ਕਟੋਰਾ ਪਾਣੀ ਤੁਹਾਨੂੰ ਪਿਆ ਦੇ ਐਸ ਕਰਕੇ ਭਈ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਣਾ ਆ ਭਈ ਉਹ ਆਪਣਾ ਫਲ ਪਾਏ ਬਿਨਾ ਕਦੀ ਨਾ ਰਵੇਗਾ। ਤੇ ਜੇ ਕੋਈ ਇਹਨਾਂ ਨਿੱਕਿਆਂ ਵਿੱਚੋਂ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦੇ ਨੇ ਇੱਕ ਨੂੰ ਠੋਕਰ ਖਵਾਵੇ, ਉਹਦੇ ਲਈ ਇਹ ਚੰਗਾ ਸੀ ਭਈ ਚੱਕੀ ਦਾ ਪੜ ਉਹਦੇ ਗਲ ਵਿੱਚ ਪਾਇਆ ਜਾਂਦਾ ਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ। ਤੇ ਜੇ ਤੇਰਾ ਹੱਥ ਤੈਨੂੰ ਠੋਕਰ ਖਵਾਵੇ ਉਹਨੂੰ ਵੱਢ ਸੱਟ। ਜ਼ਿੰਦਗੀ ਵਿੱਚ ਟੁੰਡਾ ਹੋ ਕੇ ਵੜਨਾ ਇਹਦੇ ਨਾਲੋਂ ਚੰਗਾ ਏ ਭਈ 2 ਹੱਥ ਹੁੰਦਿਆਂ ਤੂੰ ਜਹੰਨਮ ਦੀ ਉਸ ਅੱਗ ਵਿੱਚ ਸੁੱਟਿਆ ਜਾਏ ਜਿਹੜੀ ਬੁਝਦੀ ਨਹੀਂ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਤੇ ਅੱਗ ਨਹੀਂ ਬੁਝਦੀ। ਤੇ ਜੇ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਉਹਨੂੰ ਵੱਢ ਸੁੱਟ। ਜ਼ਿੰਦਗੀ ਵਿੱਚ ਲੰਘਿਆਂ ਹੋ ਕੇ ਵੜਨਾ ਤੇਰੇ ਲਈ ਇਹਦੇ ਨਾਲੋਂ ਚੰਗਾ ਏ ਭਈ 2 ਪੈਰ ਹੁੰਦਿਆਂ ਜਹੰਨਮ ਵਿੱਚ ਸੁੱਟਿਆ ਜਾਏ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਤੇ ਅੱਗ ਨਹੀਂ ਬੁਝਦੀ। ਤੇ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਵੇ ਤੇ ਉਹਨੂੰ ਕੱਢ ਸੱਟ। ਖੁਦਾ ਦੀ ਬਾਦਸ਼ਾਹੀ ਵਿੱਚ ਕਾਣਿਆਂ ਹੋ ਕੇ ਵੜਨਾ ਤੇਰੇ ਲਈ ਇਹਦੇ ਨਾਲੋਂ ਚੰਗਾ ਏ ਭਈ 2 ਅੱਖੀਆਂ ਹੁੰਦਿਆਂ ਜਹੰਨਮ ਵਿੱਚ ਸੁੱਟਿਆ ਜਾਏ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਤੇ ਅੱਗ ਨਹੀਂ ਬੁਝਦੀ। ਕਿਉਂ ਜੋ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਏਗਾ ਤੇ ਹਰ ਕੁਰਬਾਨੀ ਲੂਣ ਨਾਲ ਸਲੂਣੀ ਕੀਤੀ ਜਾਏਗੀ। ਲੂਣ ਚੰਗੀ ਸ਼ੈ ਏ, ਪਰ ਜੇਕਰ ਲੂਣ ਬੇਸਵਾਦਾ ਹੋ ਜਾਏ ਤੇ ਕਾਹਦੇ ਨਾਲ ਉਹਨੂੰ ਮਜ਼ੇਦਾਰ ਕਰੋਗੇ। ਸੋ ਆਪਣੇ ਵਿੱਚ ਲੂਣ ਰੱਖ ਤੇ ਆਪੋ ਵਿੱਚ ਮਿਲੇ ਰਹੋ। 73 ਮਾਫੀ। ਮੱਤੀ 18 ਬਾਬ ਉਹਦੀ 15 ਐਤ ਤੋਂ ਲੈ ਕੇ 35 ਐਤ ਤੀਕ। ਤੇ ਜੇ ਤੇਰਾ ਭਰਾ ਤੇਰਾ ਗੁਨਾਹ ਕਰੇ, ਤੂੰ ਜਾ ਉਹਦੇ ਨਾਲ ਹੋ ਕੇ ਉਹਨੂੰ ਵੱਖਰਿਆਂ ਸਮਝਾ। ਜੇਕਰ ਉਹ ਤੇਰੀ ਸੁਣੇ, ਤੂੰ ਆਪਣੇ ਭਰਾ ਨੂੰ ਖੱਟ ਲਿਆ।
ਪਰ ਜੇਕਰ ਉਹ ਤੇਰੀ ਨਾ ਸੁਣੇ ਤੇ ਆਪਣੇ ਨਾਲ ਹੋਰ ਇੱਕ ਜਾਂ ਦੋ ਲੈ, ਤਾਂ ਜੋ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਇੱਕ ਗੱਲ ਸਬੂਤ ਹੋ ਜਾਏ। ਤੇ ਜੇਕਰ ਉਹ ਉਹਨਾਂ ਦੀ ਗੱਲ ਨਾ ਮੰਨੇ ਤੇ ਕਲੀਸਿਆ ਨੂੰ ਆਖ, ਪਰ ਜੇ ਕਲੀਸਿਆ ਦੀ ਵੀ ਨਾ ਮੰਨੇ ਤੇ ਉਹ ਤੇਰੇ ਲਈ ਅਜਿਹਾ ਹੋਵੇ ਜਿਹਾ ਕੋਈ ਗੈਰ ਕੌਮ ਜਾਂ ਮਸੂਲੀਆ। ਮੈਂ ਤੁਹਾਨੂੰ ਸੱਚ ਆਖਣਾ ਆ ਵੀ ਜੋ ਕੋਈ ਤੁਸੀਂ ਜ਼ਮੀਨ ਤੇ ਬੰਨੋਗੇ ਸੋ ਅਸਮਾਨ ਵਿੱਚ ਵੱਧਦਾ ਜਾਏਗਾ, ਤਾਂ ਜੋ ਕੋਈ ਤੁਸੀਂ ਜ਼ਮੀਨ ਉੱਤੇ ਖੋਲੋਗੇ ਸੋ ਅਸਮਾਨ ਵਿੱਚ ਖੋਲਿਆ ਜਾਏਗਾ। ਫਿਰ ਮੈਂ ਤੁਹਾਨੂੰ ਆਖਣਾ ਆ, ਜੇ ਤੁਹਾਡੇ ਵਿੱਚੋਂ ਜ਼ਮੀਨ ਉੱਤੇ ਦੋ ਕਿਸੇ ਕੰਮ ਵਾਸਤੇ ਰਲ ਕੇ ਦੁਆ ਮੰਗਣਗੇ, ਉਹ ਮੇਰੇ ਬਾਪ ਵੱਲੋਂ ਜਿਹੜਾ ਅਸਮਾਨਾਂ ਵਿੱਚ ਏ ਉਹਨਾਂ ਦੇ ਲਈ ਕੀਤਾ ਜਾਏਗਾ। ਕਿਉਂ ਜੋ ਜਿੱਥੇ ਦੋ ਜਾਂ ਤਿੰਨ ਮੇਰੇ ਨਾਂ ਉੱਤੇ ਇਕੱਠੇ ਨੇ, ਉੱਥੇ ਮੈਂ ਉਹਨਾਂ ਦੇ ਵਿੱਚ ਆ। ਮਾਫ ਕਰਨ ਵਾਲੇ ਨੌਕਰ ਦੀ ਤਮਸੀਲ। ਤਦ ਪਤਰਸ ਨੇ ਕੋਲ ਆ ਕੇ ਉਹਨੂੰ ਆਖਿਆ, ਖੁਦਾਵੰਦ ਮੇਰਾ ਭਰਾ ਕਿੰਨੀ ਵਾਰੀ ਮੇਰੀ ਤਕਸੀਰ ਕਰਦਾ ਜਾਵੇ ਤੇ ਮੈਂ ਉਹਨੂੰ ਮਾਫ ਕਰਾਂ? 7 ਵਾਰੀ ਤੀਕਰ? ਯਿਸੂ ਉਹਨੂੰ ਆਖਿਆ, ਮੈਂ 7 ਵਾਰੀ ਤੀਕਰ ਨਹੀਂ ਆਖਦਾ, 70 ਦੀ 7 ਵਾਰੀ ਤੀਕਰ। ਕਿਉਂ ਜੋ ਅਸਮਾਨ ਦੀ ਬਾਦਸ਼ਾਹੀ ਇੱਕ ਬਾਦਸ਼ਾਹ ਵਾਂਗੂ ਏ, ਜਿਹੜਾ ਆਪਣੇ ਨੌਕਰਾਂ ਤੋਂ ਲਿਖਵਾ ਲੈਣਾ ਚਾਹੁੰਦਾ ਸੀ। ਜਦ ਲਿਖਾ ਲੈਣ ਲੱਗਾ, ਇੱਕ ਨੂੰ ਉਹਦੇ ਕੋਲ ਲੈ ਆਂਦਾ ਜਿਹੜਾ 10,000 ਤੋੜਿਆਂ ਦਾ ਕਰਜ਼ਈ ਸੀ, ਪਰ ਦੇਣ ਨੂੰ ਉਹਦੇ ਪੱਲੇ ਕੁਝ ਨਹੀਂ ਸੀ। ਉਹਦੇ ਮਾਲਕ ਹੁਕਮ ਦਿੱਤਾ ਭਈ ਉਹ ਤੇ ਉਹਦੀ ਬੀਵੀ ਤੇ ਉਹਦੇ ਬਾਲ ਬੱਚੇ ਤੇ ਸਭ ਕੁਝ ਜੋ ਕੁਝ ਉਹਦਾ ਹੋਵੇ ਵੇਚਿਆ ਜਾਏ ਤੇ ਕਰਜ਼ ਭਰ ਲਿਆ ਜਾਵੇ। ਤਦ ਉਸ ਨੌਕਰ ਨੇ ਪੈਰੀਂ ਪੈ ਕੇ ਮੱਥਾ ਟੇਕਿਆ ਤੇ ਆਖਿਆ, ਖੁਦਾਵੰਦਾ ਮੈਨੂੰ ਮੋਹਲਤ ਦੇ ਤੇ ਮੈਂ ਤੇਰਾ ਸਭ ਕੁਝ ਭਰ ਦਿਆਂਗਾ। ਉਸ ਨੌਕਰ ਦੇ ਮਾਲਕ ਨੂੰ ਰਹਿਮ ਆਇਆ ਤੇ ਉਹਨੂੰ ਛੱਡ ਦਿੱਤਾ ਤੇ ਕਰਜ਼ ਵੀ ਉਹਨੂੰ ਬਖਸ਼ ਦਿੱਤਾ। ਪਰ ਜਦ ਉਹ ਨੌਕਰ ਬਾਹਰ ਨਿਕਲਿਆ ਤੇ ਉਹਦੇ ਨਾਲ ਦਿਆਂ ਨੌਕਰਾਂ ਵਿੱਚੋਂ ਇੱਕ ਉਹਨੂੰ ਲੱਭ ਪਿਆ, ਜਿਹੜਾ ਉਹਦਾ 100 ਦਿਨਾਰ ਦਾ ਕਰਜ਼ਈ ਸੀ। ਉਹਨੂੰ ਫੜ ਕੇ ਉਹਦਾ ਸੰਗ ਘੁੱਟਿਆ ਤੇ ਆਖਿਆ, ਦੇ ਜੋ ਤੂੰ ਮੇਰਾ ਦੇਣਾ ਏ। ਤਦ ਉਹਦੇ ਨਾਲ ਦੇ ਨੌਕਰ ਪੈਰੀਂ ਪੈ ਕੇ ਉਹਦੀ ਮਿੰਨਤ ਕੀਤੀ, ਭਈ ਮੈਨੂੰ ਮੋਹਲਤ ਦੇ, ਮੈਂ ਤੇਰਾ ਕਰਜ਼ ਦਿਆਂਗਾ। ਪਰ ਉਸ ਨਾ ਮੰਨਿਆ, ਸਗੋਂ ਜਾ ਕੇ ਉਹਨੂੰ ਕੈਦ ਵਿੱਚ ਪਾ ਦਿੱਤਾ, ਜਦ ਤੀਕਰ ਉਹ ਕਰਜ਼ ਨਾ ਲਾਵੇ। ਸੋ ਜਦ ਉਹਦੇ ਨਾਲ ਦੇ ਨੌਕਰਾਂ ਇਹ ਹਾਲ ਵੇਖਿਆ, ਤਦ ਉਹਨਾਂ ਬੜਾ ਗਮ ਖਾਧਾ ਤੇ ਜਾ ਕੇ ਆਪਣੇ ਮਾਲਕ ਅੱਗੇ ਸਾਰੀ ਹਕੀਕਤ ਦੱਸੀ। ਤਦ ਉਹਦੇ ਮਾਲਕ ਉਹਨੂੰ ਆਪਣੇ ਕੋਲ ਸੱਦ ਕੇ ਆਖਿਆ, ਐ ਸ਼ਰੀਰ ਨੌਕਰ, ਮੈਂ ਤੈਨੂੰ ਉਹ ਕਰਜ਼ ਸਾਰਾ ਛੱਡ ਦਿੱਤਾ ਜਦ ਤੂੰ ਮੇਰੀ ਮਿੰਨਤ ਕੀਤੀ। ਇਹ ਤੈਨੂੰ ਨਹੀਂ ਸੀ ਚਾਹੀਦਾ, ਪਰ ਜਿਵੇਂ ਮੈਂ ਤੇਰੇ ਉੱਤੇ ਰਹਿਮ ਕੀਤਾ, ਇੰਝ ਹੀ ਤੂੰ ਵੀ ਆਪਣੇ ਨਾਲ ਦੇ ਨੌਕਰ ਉੱਤੇ ਰਹਿਮ ਕਰਦਾ। ਸੋ ਉਹਦੇ ਮਾਲਕ ਗੁੱਸੇ ਹੋ ਕੇ ਉਹਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕੀਤਾ। ਜਿੰਨਾ ਚਿਰ ਉਹ ਸਾਰਾ ਕਰਜ਼ ਭਰ ਨਾ ਦੇ, ਐਸੇ ਤਰ੍ਹਾਂ ਮੇਰਾ ਅਸਮਾਨੀ ਬਾਪ ਤੁਹਾਡੇ ਨਾਲ ਵੀ ਕਰੇਗਾ, ਜੇ ਤੁਸੀਂ ਸਭ ਆਪਣੇ ਆਪਣੇ ਭਰਾਵਾਂ ਨੂੰ ਆਪਣੇ ਦਿਲੋਂ ਮਾਫ ਨਾ ਕਰੋ। 74 ਅਸਮਾਨੀ ਅੱਗ। ਲੂਕਾ 9 ਬਾਬ ਉਹਦੀ 51 ਆਇਤ ਤੋਂ ਲੈ ਕੇ 56 ਆਇਤ ਤੀਕਰ। ਤੇ ਜਦ ਉਹਦੇ ਨੇੜੇ ਢਕੇ ਭਈ ਉਹ ਤੇ ਚੁੱਕ ਲਿਆ ਜਾਏ, ਤੇ ਇੰਜ ਹੋਇਆ ਭਈ ਉਸ ਪੱਕੀ ਤਰ੍ਹਾਂ ਯਰੂਸ਼ਲਮ ਵੱਲ ਜਾਣ ਲਈ ਆਪਣਾ ਰੁਖ ਕੀਤਾ ਤੇ ਉਸ ਆਪਣੇ ਅੱਗੇ ਲਾਗੀ ਘੱਲੇ। ਉਹ ਟੁਰ ਕੇ ਸਾਮਰੀਆਂ ਦੇ ਪਿੰਡ ਵਿੱਚ ਜਾ ਵੜੇ ਭਈ ਉਹਦੇ ਵਾਸਤੇ ਤਿਆਰੀ ਕਰਨ, ਤੇ ਉਹਨਾਂ ਉਹਨੂੰ ਨਾ ਕਬੂਲਿਆ, ਕਿਉਂ ਜੋ ਉਹਦਾ ਰੁਖ ਯਰੂਸ਼ਲਮ ਵੱਲ ਜਾਣ ਨੂੰ ਸੀ। ਉਹਦੇ ਸ਼ਾਗਿਰਦ ਯਕੂਬ ਤੇ ਯਹੋਨਾ ਨੇ ਇਹ ਵੇਖ ਕੇ ਆਖਿਆ, ਆਏ ਖੁਦਾਵੰਦ ਮਰਜ਼ੀ ਕੀ ਏ, ਭਈ ਅਸੀਂ ਹੁਕਮ ਦਈਏ ਭਈ ਅਸਮਾਨੋਂ ਅੱਗ ਆਵੇ ਤੇ ਇਹਨਾਂ ਦਾ ਨਾਸ ਕਰ ਦੇ, ਜਿਵੇਂ ਏਲੀਆ ਨੇ ਕੀਤਾ।
ਉਸ ਮੁੜ ਕੇ ਉਹਨਾਂ ਨੂੰ ਝਿੜਕਿਆ ਤੇ ਆਖਿਆ, ਭਈ ਤੁਸੀਂ ਨਹੀਂ ਜਾਣਦੇ ਭਈ ਤੁਸੀਂ ਕਿਵੇਂ ਦੀ ਰੂਹ ਦਿਓ, ਕਿਉਂ ਜੋ ਇਬਨ ਆਦਮ ਲੋਕਾਂ ਦੀ ਜਾਨ ਬਰਬਾਦ ਕਰਨ ਨਹੀਂ ਸਗੋਂ ਬਚਾਉਣ ਆਇਆ। ਤਦ ਉਹ ਹੋਰ ਪਿੰਡ ਨੂੰ ਟੁਰ ਗਏ। 75 ਬੇਘਰ। ਲੂਕਾ 9 ਬਾਬ ਉਹਦੀ 57 ਆਇਤ ਤੋਂ ਲੈ ਕੇ 58 ਆਇਤ ਤੀਕਰ। ਤੇ ਜਦੋਂ ਰਾਹ ਵਿੱਚ ਲਗੇ ਜਾਂਦੇ ਸਨ ਤੇ ਕਿਸੇ ਉਹਨੂੰ ਆਖਿਆ, ਜਿੱਥੇ ਤੂੰ ਜਾਏ ਮੈਂ ਤੇਰੇ ਮਗਰ ਚੱਲਾਂਗਾ। ਯਸੂ ਉਹਨੂੰ ਆਖਿਆ, ਲੋਮੜੀਆਂ ਦੇ ਘੂਰ ਨੇ ਤੇ ਵਾਹ ਦੀਆਂ ਪੰਛੀਆਂ ਦੇ ਆਲਣੇ ਨੇ, ਪਰ ਇਬਨ ਆਦਮ ਲਈ ਕੁਝ ਨਹੀਂ ਜਿੱਥੇ ਆਪਣਾ ਸਿਰ ਰੱਖੇ। 76 ਮੇਰੇ ਪਿੱਛੇ ਆ। ਲੂਕਾ 9 ਬਾਬ ਉਹਦੀ 59 ਐਤ ਤੋਂ ਲੈ ਕੇ 62 ਐਤ ਤੀਕਰ। ਫਿਰ ਉਹਨੇ ਇੱਕ ਹੋਰ ਨੂੰ ਆਖਿਆ, ਮੇਰੇ ਮਗਰ ਟੁਰ। ਪਰ ਉਸ ਆਖਿਆ, ਐ ਖੁਦਾਵੰਦ ਮੈਨੂੰ ਇਜਾਜ਼ਤ ਦੇ ਵੀ ਪਹਿਲਾਂ ਜਾ ਕੇ ਆਪਣੇ ਪਿਓ ਨੂੰ ਦਫਨ ਕਰਾਂ। ਉਸ ਉਹਨੂੰ ਆਖਿਆ, ਮੁਰਦਿਆਂ ਨੂੰ ਆਪਣੇ ਮੁਰਦੇ ਦਫਨਾਣ ਦੇ, ਪਰ ਤੂੰ ਜਾ ਕੇ ਖੁਦਾ ਦੀ ਬਾਦਸ਼ਾਹੀ ਦੀ ਖਬਰ ਸੁਣਾ। ਇੱਕ ਹੋਰ ਨੇ ਵੀ ਆਖਿਆ, ਐ ਖੁਦਾਵੰਦ ਮੈਂ ਤੇਰੇ ਮਗਰ ਟੁਰਾਂਗਾ, ਪਰ ਪਹਿਲਾਂ ਮੈਨੂੰ ਇਜਾਜ਼ਤ ਦੇ ਭਈ ਆਪਣੇ ਘਰ ਦੇ ਲੋਕਾਂ ਤੋਂ ਵਿਦਿਆ ਹੋ ਆਵਾਂ। ਯਸੂ ਉਹਨੂੰ ਆਖਿਆ, ਕੋਈ ਨਹੀਂ ਹੈ ਜਿਹੜਾ ਹੱਲ ਉੱਤੇ ਹੱਥ ਰੱਖ ਕੇ ਪਿਛਾਂ ਵੇਖੇ, ਉਹ ਖੁਦਾ ਦੀ ਬਾਦਸ਼ਾਹੀ ਦੇ ਲਾਇਕ ਹੋਵੇ। 77 ਖੈਮਾਂ ਦੀ ਈਦ। ਯਹੋਨਾ 7 ਬਾਬ ਉਹਦੀ 10 ਆਇਤ ਤੋਂ ਲੈ ਕੇ 52 ਆਇਤ ਤੀਕਰ। ਪਰ ਜਦੋਂ ਉਹਦੇ ਭਰਾ ਈਦ ਨੂੰ ਟੁਰ ਗਏ, ਉਹ ਵੀ ਗਿਆ, ਖੁੱਲਮ ਖੁੱਲਾ ਨਹੀਂ ਪਰ ਛੁਪ ਕੇ। ਸੋ ਯਹੂਦੀ ਈਦ ਵਿੱਚ ਉਹਨੂੰ ਲੱਭਣ ਲੱਗੇ ਤੇ ਆਖਿਆ, ਉਹ ਕਿੱਥੇ ਆ? ਤੇ ਉਹਦੀ ਬਾਬਤ ਬਹੁਤ ਲੋਕਾਂ ਵਿੱਚ ਉਹਦੇ ਮਾਰਿਆਂ ਬੜੀ ਬੁੜਬੁੜ ਹੋਈ। ਕਈ ਆਖਦੇ ਸਨ ਉਹ ਚੰਗਾ ਬੰਦਾ ਏ, ਤੇ ਕਈ ਆਖਦੇ ਸਨ ਨਹੀਂ, ਸਗੋਂ ਉਹ ਲੋਕਾਂ ਨੂੰ ਬੇਰਾਹ ਕਰਦਾ ਏ। ਤਦ ਵੀ ਯਹੂਦੀਆਂ ਦੇ ਡਰ ਦੇ ਮਾਰਿਆਂ ਉਹਦੀ ਬਾਬਤ ਕੋਈ ਖੁੱਲਮ ਖੁੱਲਾ ਕੁਝ ਨਾ ਬੋਲਿਆ। ਪਰ ਜਦ ਅੱਧੀ ਕੁ ਈਦ ਰਹਿੰਦੀ ਸੀ, ਯਸੂ ਹੈਕਲ ਵਿੱਚ ਜਾ ਕੇ ਸਿਖਾਲਣ ਲੱਗਾ। ਐਸ ਵਾਸਤੇ ਯਹੂਦੀਆਂ ਤਜਬ ਕਰਕੇ ਆਖਿਆ, ਭਈ ਐਸ ਬੰਦੇ ਨੂੰ ਬਿਨਾਂ ਸਿੱਖਿਆ ਨਵਿਸ਼ਤਿਆਂ ਦਾ ਇਲਮ ਕਿੱਥੋਂ ਆਇਆ? ਤਦ ਯਸੂ ਉਹਨਾਂ ਨੂੰ ਜਵਾਬ ਦਿੱਤਾ, ਮੇਰੀ ਤਾਲੀਮ ਮੇਰੀ ਨਹੀਂ, ਪਰ ਮੇਰੇ ਘੱਲਣ ਵਾਲੇ ਦੀ ਏ। ਜੇ ਕੋਈ ਉਹਦੀ ਮਰਜ਼ੀ ਤੇ ਚੱਲਣਾ ਚਾਹੁੰਦਾ ਏ, ਉਹ ਐਸ ਤਾਲੀਮ ਨੂੰ ਜਾਣੇਗਾ ਭਈ ਖੁਦਾ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਬੋਲਣਾ ਆ। ਜਿਹੜਾ ਆਪਣੇ ਵੱਲੋਂ ਬੋਲਦਾ ਏ ਆਪਣੀ ਵਡਿਆਈ ਚਾਹੁੰਦਾ ਏ, ਪਰ ਉਹ ਜਿਹੜਾ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਏ ਉਹ ਹੀ ਸੱਚਾ ਏ ਤੇ ਉਹਦੇ ਵਿੱਚ ਖੋਟ ਨਹੀਂ ਏ। ਕੀ ਮੂਸਾ ਤੁਹਾਨੂੰ ਸ਼ਰੀਅਤ ਨਹੀਂ ਦਿੱਤੀ? ਤਦ ਵੀ ਤੁਹਾਡੇ ਵਿੱਚੋਂ ਕੋਈ ਸ਼ਰੀਅਤ ਉੱਤੇ ਨਹੀਂ ਟੁਰਦਾ। ਤੁਸੀਂ ਕਾਹਨੂੰ ਮੇਰੇ ਮਾਰ ਸੁੱਟਣ ਦੇ ਮਗਰ ਪੈ ਹੋਏ ਹੋ? ਲੋਕਾਂ ਜਵਾਬ ਦਿੱਤਾ, ਤੈਨੂੰ ਬਦਰੂ ਚੰਬੜੀ ਹੋਈ ਏ, ਕੌਣ ਤੈਨੂੰ ਮਾਰ ਸੱਟਣ ਦੇ ਮਗਰ ਪਿਆ ਹੋਇਆ ਏ? ਯਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਇੱਕ ਕੰਮ ਕੀਤਾ ਤੇ ਤੁਸੀਂ ਸਭੋ ਅਚੰਭੇ ਵਿੱਚ ਪੈ ਹੋਏ ਹੋ। ਇਸ ਲਈ ਮੂਸਾ ਤੁਹਾਨੂੰ ਸੁਣਤੀ ਬਾਣ ਦਾ ਹੁਕਮ ਦਿੱਤਾ ਹੈ, ਭਾਵੇਂ ਉਹ ਮੂਸਾ ਵੱਲੋਂ ਨਹੀਂ ਪਰ ਵੱਡਿਆਂ ਵੱਲੋਂ ਸੀ। ਤੇ ਤੁਸੀਂ ਸਬਤ ਦੇ ਦਿਨ ਬੰਦੇ ਨੂੰ ਸੁਣਤੀ ਬਾਂਦੇ ਹੋ। ਜਦ ਸਬਤ ਦੇ ਦਿਨ ਬੰਦਾ ਸੁਣਤੀ ਬਹਿੰਦਾ ਏ ਭਈ ਕਿਤੇ ਮੂਸਾ ਦੀ ਸ਼ਰੀਅਤ ਟੁੱਟ ਨਾ ਜਾਏ। ਤੁਸੀਂ ਇਸ ਲਈ ਮੇਰੇ ਉੱਤੇ ਗੁੱਸੇ ਹੁੰਦੇ ਹੋ ਭਈ ਮੈਂ ਬੰਦੇ ਨੂੰ ਸਬਤ ਦੇ ਦਿਨ ਪੂਰਾ ਚੰਗਾ ਕੀਤਾ। ਵੇਖਣ ਲੇਖੇ ਨਿਆਂ ਨਾ ਕਰੋ, ਪਰ ਸੱਚਾ ਨਿਆਂ ਕਰੋ। ਤਦ ਬਾਜ਼ੇ ਯਰੂਸ਼ਲਮੀਆਂ ਆਖਿਆ, ਇਹ ਉਹ ਨਹੀਂ ਏ ਜਿਹਦੇ ਮਾਰ ਸੱਟਣ ਦੇ ਮਗਰ ਪੈ ਹੋਏ ਨੇ, ਪਰ ਵੇਖੋ ਉਹ ਤੇ ਖੁੱਲਾ ਖੁੱਲੀ ਬੋਲਦਾ ਏ ਤੇ ਉਹ ਉਹਨੂੰ ਕੁਝ ਨਹੀਂ ਆਖਦੇ। ਇਹ ਹੋ ਸਕਦਾ ਏ ਭਈ ਸਰਦਾਰ ਸੱਚਮੁੱਚ ਸਮਝ ਗਏ ਨੇ ਭਈ ਇਹ ਮਸੀਹ ਏ। ਇਹਨੂੰ ਤੇ ਅਸੀਂ ਜਾਣਨੇ ਆ ਭਈ ਕਿੱਥੋਂ ਦਾ ਏ, ਪਰ ਮਸੀਹ ਜਦ ਆਵੇਗਾ ਕਿਸੇ ਨੂੰ ਮਾਲੂਮ ਨਹੀਂ ਭਈ ਉਹ ਕਿੱਥੋਂ ਦਾ ਏ।
ਇਸ ਵਾਸਤੇ ਯਿਸੂ ਹੈਕਲ ਵਿੱਚ ਸਿਖਾਲਣ ਵੇਲੇ ਜ਼ੋਰ ਨਾਲ ਆਖਿਆ, ਤੁਸੀਂ ਨਾਲੇ ਮੈਨੂੰ ਜਾਣਦੇ ਹੋ ਤੇ ਨਾਲੇ ਇਹ ਵੀ ਜਾਣਦੇ ਹੋ ਮੈਂ ਕਿੱਥੋਂ ਦਾ ਹਾਂ, ਤੇ ਮੈਂ ਆਪਣੇ ਵੱਲੋਂ ਨਹੀਂ ਆਇਆ ਹਾਂ, ਪਰ ਮੇਰਾ ਘੱਲਣ ਵਾਲਾ ਜਿਹਨੂੰ ਤੁਸੀਂ ਨਹੀਂ ਜਾਣਦੇ ਸੱਚਾ ਹੈ। ਮੈਂ ਉਹਨੂੰ ਜਾਣਨਾ ਆ, ਕਿਉਂ ਜੋ ਮੈਂ ਉਹਦੇ ਵੱਲੋਂ ਆ, ਤੇ ਉਸ ਮੈਨੂੰ ਘੱਲਿਆ। ਤਦ ਉਹ ਚਾਹੁੰਦੇ ਸਨ ਭਈ ਉਹਨੂੰ ਫੜ ਲੈਣ। ਐਸ ਗੱਲੇ ਕਿਸੇ ਉਹਨੂੰ ਹੱਥ ਨਾ ਪਾਇਆ ਭਈ ਉਹਦਾ ਵੇਲਾ ਅਜੇ ਨਹੀਂ ਸੀ ਆਇਆ। ਪਰ ਲੋਕਾਂ ਵਿੱਚੋਂ ਬਥੇਰੇ ਇਹ ਆਖ ਕੇ ਉਹਨੂੰ ਮੰਨ ਗਏ ਭਈ ਮਸੀਹ ਜਦ ਆਏਗਾ ਇਹਨਾਂ ਨਾਲੋਂ ਵੱਧ ਮੌਜਜ਼ੇ ਕਰੇਗਾ ਜਿਹੜੇ ਐਸ ਕੀਤੇ ਨੇ। ਫਰੀਸੀਆਂ ਸੁਣਿਆ ਭਈ ਲੋਕ ਉਹਦੇ ਮਾਰਿਆਂ ਇੰਜ ਬੁੜਬੁੜ ਕਰਦੇ ਨੇ। ਤਦ ਫਰੀਸੀਆਂ ਤੇ ਸਰਦਾਰ ਕਾਹਿਨਾਂ ਪਿਆਦਿਆਂ ਨੂੰ ਘੱਲਿਆ ਭਈ ਉਹਨੂੰ ਫੜ ਲੈਣ। ਤਦ ਯਿਸੂ ਆਖਿਆ, ਹੋਰ ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਆ, ਤੇ ਜਿਸ ਮੈਨੂੰ ਘੱਲਿਆ ਮੈਂ ਉਹਦੇ ਕੋਲ ਜਾਣਾ ਆ। ਤੁਸੀਂ ਮੈਨੂੰ ਢੂੰਡੋਗੇ ਪਰ ਨਹੀਂ ਲੱਭੋਗੇ, ਤੇ ਜਿੱਥੇ ਮੈਂ ਆ ਤੁਸੀਂ ਨਹੀਂ ਆ ਸਕਦੇ। ਤਦ ਯਹੂਦੀ ਆਪੋ ਵਿੱਚ ਆਖਣ ਲੱਗੇ ਭਈ ਉਹ ਕਿੱਥੇ ਜਾਏਗਾ, ਭਈ ਅਸੀਂ ਉਹਨੂੰ ਨਾ ਲੱਭ ਸਕਾਂਗੇ। ਉਹ ਉਹਨਾਂ ਕੋਲ ਜਾਏਗਾ ਜਿਹੜੇ ਯੂਨਾਨੀਆਂ ਵਿੱਚ ਖਿਲਰੇ ਹੋਏ ਨੇ, ਤੇ ਯੂਨਾਨੀਆਂ ਨੂੰ ਸਿਖਾਲੇਗਾ। ਇਹ ਕੀ ਗੱਲ ਏ ਜਿਹੜੀ ਉਸ ਆਖੀ ਭਈ ਤੁਸੀਂ ਮੈਨੂੰ ਢੂੰਡੋਗੇ ਪਰ ਮੈਨੂੰ ਲੱਭ ਨਹੀਂ ਸਕੋਗੇ, ਤੇ ਜਿੱਥੇ ਮੈਂ ਆ ਤੁਸੀਂ ਨਹੀਂ ਆ ਸਕਦੇ। ਛੇਕੜਲੇ ਦਿਨ ਜਿਹੜਾ ਈਦ ਦਾ ਖਾਸ ਦਿਨ ਏ, ਯਿਸੂ ਖਲੋ ਗਿਆ ਤੇ ਉੱਚੀ ਉੱਚੀ ਆਖਣ ਲੱਗਾ, ਜੇ ਕੋਈ ਤ੍ਰਿਆਇਆ ਹੋਵੇ ਤੇ ਮੇਰੇ ਕੋਲ ਆਏ ਤੇ ਪੀਏ। ਉਹ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ, ਜਿਹਾ ਕਿਤਾਬੇ ਮੁਕੱਦਸ ਆਖਦੀ ਏ, ਉਹਦੇ ਢਿੱਡ ਵਿੱਚੋਂ ਜੀਵਨ ਦੇ ਪਾਣੀ ਦੀਆਂ ਨਦੀਆਂ ਵਗਣਗੀਆਂ। ਪਰ ਉਹਨੇ ਇਹ ਰੂਹ ਦੀ ਬਾਬਤ ਆਖਿਆ ਸੀ ਜਿਹੜਾ ਉਹਦੇ ਮੰਨਣ ਵਾਲਿਆਂ ਨੂੰ ਮਿਲਣਾ ਸੀ। ਇਸ ਲਈ ਵੀ ਅਜੇ ਤੀਕਰ ਰੂਹ ਨਹੀਂ ਸੀ ਮਿਲਿਆ, ਕਿਉਂ ਜੋ ਯਿਸੂ ਅਜੇ ਆਪਣੇ ਜਲਾਲ ਨੂੰ ਨਹੀਂ ਸੀ ਪਹੁੰਚਿਆ। ਤੇ ਲੋਕਾਂ ਵਿੱਚੋਂ ਬਾਜ਼ਿਆਂ ਜਦ ਇਹ ਗੱਲਾਂ ਸੁਣੀਆਂ ਤਦ ਆਖਿਆ, ਸੱਚਮੁੱਚ ਇਹੋ ਹੀ ਉਹ ਨਬੀ ਏ। ਹੋਰ ਨਾ ਆਖਿਆ ਭਈ ਇਹ ਮਸੀਹ ਏ, ਪਰ ਕਿੰਨਿਆਂ ਆਖਿਆ ਮਸੀਹ ਗਲੀਲੋਂ ਆਉਂਦਾ ਏ। ਪਾਕ ਕਿਤਾਬ ਨਹੀਂ ਦੱਸਦੀ ਭਈ ਮਸੀਹ ਦਾਊਦ ਦੀ ਨਸਲੋਂ ਤੇ ਬੈਤਲਹਮ ਦੇ ਪਿੰਡ ਵੱਲੋਂ ਆਏਗਾ, ਜਿੱਥੋਂ ਦਾ ਦਾਊਦ ਸੀ। ਸੋ ਲੋਕਾਂ ਵਿੱਚ ਉਹਦੀ ਬਾਬਤ ਫੁੱਟ ਪੈ ਗਈ, ਤੇ ਉਹਨਾਂ ਵਿੱਚੋਂ ਕਈ ਚਾਹੁੰਦੇ ਸਨ ਭਈ ਉਹਨੂੰ ਫੜ ਲਈਏ, ਪਰ ਕਿਸੇ ਉਹਨੂੰ ਹੱਥ ਨਾ ਪਾਇਆ। ਤਦ ਉਹ ਸਿਪਾਹੀ ਸਰਦਾਰ ਕਾਇਨਾਂ ਤੇ ਫਰੀਸੀਆਂ ਕੋਲ ਆਏ ਤੇ ਉਹਨਾਂ ਨੇ ਉਹਨਾਂ ਨੂੰ ਆਖਿਆ, ਤੁਸੀਂ ਉਹਨੂੰ ਕਿਉਂ ਨਹੀਂ ਲਿਆਏ? ਪਿਆਦਿਆਂ ਜਵਾਬ ਦਿੱਤਾ ਭਈ ਕੋਈ ਬੰਦਾ ਕਦੇ ਇਸ ਤਰ੍ਹਾਂ ਨਹੀਂ ਬੋਲਿਆ। ਤਦ ਫਰੀਸੀਆਂ ਉਹਨਾਂ ਨੂੰ ਆਖਿਆ, ਤੁਸੀਂ ਵੀ ਬੇਰਾਹ ਹੋ ਗਏ ਹੋ। ਸਰਦਾਰਾਂ ਜਾਂ ਫਰੀਸੀਆਂ ਵਿੱਚੋਂ ਕਿਸੇ ਉਹਨੂੰ ਮੰਨਿਆ ਏ? ਪਰ ਉਹ ਆਮ ਲੋਕ ਜਿਹੜੇ ਸ਼ਰੀਅਤ ਨੂੰ ਨਹੀਂ ਜਾਣਦੇ ਲਾਨਤੀ ਨੇ। ਉਹਨਾਂ ਵਿੱਚੋਂ ਇੱਕ ਨਿਕੋਦੀਮਸ ਜਿਹੜਾ ਪਹਿਲਾਂ ਵੀ ਉਹਦੇ ਕੋਲ ਆਇਆ ਸੀ, ਉਹਨਾਂ ਨੂੰ ਆਖਣ ਲੱਗਾ ਕਿ ਸਾਡੀ ਸ਼ਰੀਅਤ ਐਦੋਂ ਪਹਿਲਾਂ ਭਈ ਕਿਸੇ ਦਾ ਉਜ਼ਰ ਨਾ ਸੁਣੇ ਤੇ ਮਾਲੂਮ ਨਾ ਕਰੇ ਭਈ ਇਹ ਕੀ ਕਰਦਾ ਏ, ਫਤਵਾ ਦਿੰਦੀ ਏ। ਉਹਨਾਂ ਨੂੰ ਆਖਿਆ, ਤੂੰ ਵੀ ਗਲੀਲੋਂ ਏ, ਲੱਭ ਕੇ ਦੱਸ ਤੇ ਵੇਖ ਭਈ ਗਲੀਲੋਂ ਕੋਈ ਨਬੀ ਨਹੀਂ ਉੱਠਦਾ। ਤੇ ਹਰ ਇੱਕ ਆਪੋ ਆਪਣੇ ਘਰ ਨੂੰ ਟੁਰ ਗਿਆ। 78 ਜ਼ਨਾਕਾਰੀ ਵਿੱਚ ਫੜੀ ਗਈ। ਯਹੋਨਾ 8 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 11 ਆਇਤ ਤੀਕਰ। ਪਰ ਯਿਸੂ ਜ਼ੈਤੂਨ ਦੇ ਪਹਾੜ ਨੂੰ ਗਿਆ ਤੇ ਸਵੇਰੇ ਫਿਰ ਹੈਕਲ ਨੂੰ ਗਿਆ, ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਸਿਖਾਲਣ ਲੱਗਾ। ਤੇ ਫੱਕੀ ਤੇ ਫਰੀਸੀ ਇੱਕ ਜ਼ਨਾਨੀ ਨੂੰ ਲਿਆਏ ਜਿਹੜੀ ਜ਼ਨਾ ਕਰਦਿਆਂ ਫੜੀ ਗਈ ਸੀ, ਤੇ ਉਹਨੂੰ ਵਿਚਕਾਰ ਖਿਲਾਰ ਕੇ ਉਹਨੂੰ ਆਖਿਆ, ਆਏ ਉਸਤਾਦ, ਇਹ ਜ਼ਨਾ ਕਰਦਿਆਂ ਠੀਕ ਵੇਲੇ ਸਿਰ ਫੜੀ ਗਈ ਏ। ਹੁਣ ਸ਼ਰੀਅਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਭਈ ਇਹੋ ਜਿਹਿਆਂ ਨੂੰ ਪੱਥਰਾਂ ਨਾਲ ਮਾਰ ਸਟੋ।
ਸੋ ਤੂੰ ਇਹਦੀ ਬਾਬਤ ਕੀ ਆਖਣਾ ਹੈ? ਪਰ ਉਹਨਾਂ ਉਹਨੂੰ ਅਜ਼ਮਾਉਣ ਲਈ ਇਹ ਗੱਲ ਕੀਤੀ ਸੀ ਭਈ ਉਹਦੇ ਉੱਤੇ ਨਾਲਿਸ਼ ਕਰਨ ਦਾ ਮੌਕਾ ਮਿਲੇ। ਪਰ ਯਿਸੂ ਹੇਠਾਂ ਨਿਉ ਕੇ ਉਂਗਲ ਨਾਲ ਜ਼ਮੀਨ ਉੱਤੇ ਲਿਖਣ ਲੱਗਾ। ਜਦੋਂ ਉਹਨੂੰ ਪੁੱਛਦੇ ਹੀ ਜਾਂਦੇ ਸਨ, ਉਸ ਉਤਾਂ ਹੋ ਕੇ ਉਹਨਾਂ ਨੂੰ ਆਖਿਆ, ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ ਉਹ ਪਹਿਲਾ ਪੱਥਰ ਉਹਦੇ ਉੱਤੇ ਮਾਰੇ। ਤੇ ਫਿਰ ਹੇਠਾਂ ਨੀਵਾਂ ਹੋ ਕੇ ਜ਼ਮੀਨ ਉੱਤੇ ਲਿਖਣ ਲੱਗਾ। ਇੱਕ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੀਕਰ ਇੱਕ ਇੱਕ ਕਰਕੇ ਟੁਰ ਗਏ ਤੇ ਯਿਸੂ ਕੱਲਾ ਰਹਿ ਗਿਆ ਤੇ ਜ਼ਨਾਨੀ ਉੱਥੇ ਹੀ ਵਿਚਕਾਰ ਰਹਿ ਗਈ। ਜਦ ਯਿਸੂ ਉਤਾਂ ਹੋ ਕੇ ਜ਼ਨਾਨੀ ਦੇ ਬਿਨਾਂ ਕਿਸੇ ਨੂੰ ਨਾ ਵੇਖਿਆ ਤੇ ਉਹਨੂੰ ਆਖਿਆ, ਐ ਔਰਤ, ਉਹ ਲੋਕ ਕਿੱਥੇ ਨੇ? ਕਿਸੇ ਨੇ ਤੇਰੇ ਉੱਤੇ ਫਤਵਾ ਨਹੀਂ ਦਿੱਤਾ? ਤੇ ਉਸ ਆਖਿਆ, ਆਏ ਖੁਦਾਵੰਦ, ਕਿਸੇ ਵੀ ਨਹੀਂ। ਤਦ ਯਿਸੂ ਉਹਨੂੰ ਆਖਿਆ, ਮੈਂ ਵੀ ਤੇਰੇ ਉੱਤੇ ਫਤਵਾ ਨਹੀਂ ਦਿੰਦਾ, ਟੁਰ ਜਾ ਤੇ ਐਦੋਂ ਅੱਗੇ ਮੁੜ ਕਦੀ ਗੁਨਾਹ ਨਾ ਕਰੀ। 79 ਦੁਨੀਆ ਦਾ ਨੂਰ। ਯਹੋਨਾ 8 ਬਾਬ ਉਹਦੀ 12 ਐਤ ਤੋਂ ਲੈ ਕੇ 20 ਐਤ ਤੀਕਰ। ਤਦ ਯਿਸੂ ਫੇਰ ਉਹਨਾਂ ਨੂੰ ਆਖਿਆ, ਦੁਨੀਆ ਦਾ ਚਾਨਣ ਮੈਂ ਆ। ਉਹ ਜਿਹੜਾ ਮੇਰੇ ਮਗਰ ਆਉਂਦਾ ਏ ਹਨੇਰੇ ਵਿੱਚ ਨਹੀਂ ਟੁਰੇਗਾ, ਸਗੋਂ ਉਹਨੂੰ ਜ਼ਿੰਦਗੀ ਦਾ ਚਾਨਣ ਮਿਲੇਗਾ। ਤਦ ਫਰੀਸੀਆਂ ਆਖਿਆ, ਆਪਣੇ ਹੱਕ ਵਿੱਚ ਤੂੰ ਆਪ ਗਵਾਹੀ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪ ਆਪਣੇ ਹੱਕ ਵਿੱਚ ਗਵਾਹੀ ਦੇਣਾ ਆ ਤੇ ਵੀ ਮੇਰੀ ਗਵਾਹੀ ਸੱਚੀ ਏ, ਕਿਉਂ ਜੋ ਮੈਂ ਜਾਣਨਾ ਆ ਭਈ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ ਏ। ਪਰ ਤੁਸੀਂ ਨਹੀਂ ਜਾਣਦੇ ਭਈ ਕਿੱਧਰੋਂ ਆਇਆ ਆ ਤੇ ਕਿੱਧਰ ਨੂੰ ਜਾਣਾ ਆ। ਤੁਸੀਂ ਜਿਸਮ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ। ਤੇ ਜੇ ਮੈਂ ਫੈਸਲਾ ਕਰਨਾ ਆ ਤੇ ਮੇਰਾ ਫੈਸਲਾ ਸੱਚਾ ਏ, ਕਿਉਂ ਜੋ ਮੈਂ ਕੱਲਾ ਨਹੀਂ ਆ, ਪਰ ਮੈਂ ਤੇ ਬਾਪ ਜਿਸ ਮੈਨੂੰ ਘੱਲਿਆ। ਤੁਹਾਡੀ ਸ਼ਰੀਅਤ ਵਿੱਚ ਲਿਖਿਆ ਹੈ ਭਈ 2 ਬੰਦਿਆਂ ਦੀ ਗਵਾਹੀ ਸੱਚੀ ਹੁੰਦੀ ਏ। ਮੈਂ ਆ ਜਿਹੜਾ ਆਪਣੇ ਹੱਕ ਵਿੱਚ ਗਵਾਹੀ ਦੇਣਾ ਆ ਤੇ ਬਾਪ ਜਿਸ ਮੈਨੂੰ ਘੱਲਿਆ ਏ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਏ। ਤਦ ਉਹਨਾਂ ਉਹਨੂੰ ਆਖਿਆ, ਕਿੱਥੇ ਆ ਤੇਰਾ ਬਾਪ? ਯਿਸੂ ਜਵਾਬ ਦਿੱਤਾ, ਨਾ ਤੁਸੀਂ ਮੈਨੂੰ ਜਾਣਦੇ ਹੋ ਤੇ ਨਾ ਮੇਰੇ ਬਾਪ ਨੂੰ। ਜੇ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਬਾਪ ਨੂੰ ਵੀ ਜਾਣਦੇ। ਉਸ ਹੈਕਲ ਦੇ ਵਿੱਚ ਤਾਲੀਮ ਦੇਂਦਿਆਂ ਹੋਇਆਂ ਇਹ ਗੱਲਾਂ ਖਜ਼ਾਨੇ ਵਿੱਚ ਆਖੀਆਂ ਤੇ ਕਿਸੇ ਉਹਨੂੰ ਨਾ ਫੜਿਆ, ਕਿਉਂ ਜੋ ਉਹਦਾ ਵੇਲਾ ਅਜੇ ਨਹੀਂ ਸੀ ਆਇਆ। 80 ਗੁਨਾਹ ਵਿੱਚ ਮਰਨਾ। ਯਹੋਨਾ 8 ਬਾਬ ਉਹਦੀ 21 ਐਤ ਤੋਂ ਲੈ ਕੇ 59 ਐਤ ਤੀਕਰ। ਤਦ ਉਸ ਫਿਰ ਉਹਨਾਂ ਨੂੰ ਆਖਿਆ, ਮੈਂ ਜਾਣਾ ਆ ਤੇ ਤੁਸੀਂ ਮੈਨੂੰ ਲੱਭੋਗੇ ਤੇ ਆਪਣੇ ਗੁਨਾਹ ਵਿੱਚ ਮਰੋਗੇ। ਜਿੱਥੇ ਮੈਂ ਜਾਣਾ ਆ ਤੁਸੀਂ ਨਹੀਂ ਆ ਸਕਦੇ। ਤਦ ਯਹੂਦੀਆਂ ਆਖਿਆ, ਉਹ ਆਪਣੇ ਆਪ ਨੂੰ ਮਾਰ ਸਟੇਗਾ ਜਿਹੜਾ ਆਖਦਾ ਹੈ ਭਈ ਜਿੱਥੇ ਮੈਂ ਜਾਣਾ ਆ ਤੁਸੀਂ ਨਹੀਂ ਆ ਸਕਦੇ। ਤੇ ਉਸ ਉਹਨਾਂ ਨੂੰ ਆਖਿਆ, ਤੁਸੀਂ ਹੇਠੋਂ ਹੋ, ਮੈਂ ਉੱਤੋਂ ਆ। ਤੁਸੀਂ ਇਸ ਦੁਨੀਆ ਤੋਂ ਹੋ, ਮੈਂ ਇਸ ਦੁਨੀਆ ਤੋਂ ਨਹੀਂ। ਇਸ ਕਰਕੇ ਮੈਂ ਤੁਹਾਨੂੰ ਆਖਿਆ ਭਈ ਤੁਸੀਂ ਆਪਣੇ ਗੁਨਾਹਾਂ ਵਿੱਚ ਮਰੋਗੇ, ਕਿਉਂ ਜੋ ਜੇ ਤੁਸੀਂ ਨਹੀਂ ਮੰਨੋਗੇ ਭਈ ਮੈਂ ਉਹ ਆ ਤੇ ਤੁਸੀਂ ਆਪਣੇ ਗੁਨਾਹਾਂ ਵਿੱਚ ਮਰੋਗੇ। ਤਦ ਉਹਨਾਂ ਉਹਨੂੰ ਆਖਿਆ, ਤੂੰ ਹੈ ਕੌਣ? ਯਿਸੂ ਉਹਨਾਂ ਨੂੰ ਆਖਿਆ, ਉਹ ਜਿਹੜਾ ਮੈਂ ਤੁਹਾਨੂੰ ਮੁੱਢੋਂ ਦੱਸਦਾ ਆਇਆ। ਮੈਂ ਤੁਹਾਡੀ ਬਾਬਤ ਬਹੁਤ ਕੁਝ ਬੋਲਣਾ ਤੇ ਫੈਸਲਾ ਕਰਨਾ ਹੈ, ਪਰ ਮੇਰਾ ਘੱਲਣ ਵਾਲਾ ਸੱਚਾ ਹੈ ਤੇ ਜਿਹੜੀਆਂ ਗੱਲਾਂ ਮੈਂ ਉਹਦੇ ਕੋਲੋਂ ਸੁਣੀਆਂ ਨੇ ਸੋਈ
ਮੈਂ ਦੁਨੀਆ ਵਿੱਚ ਬੋਲਣਾ ਆ, ਉਹਨਾਂ ਨੂੰ ਪਤਾ ਨਾ ਲੱਗਾ ਉਹ ਸਾਡੇ ਨਾਲ ਬਾਪ ਦੀ ਗੱਲ ਕਰਦਾ ਹੈ। ਇਸ ਲਈ ਯਿਸੂ ਆਖਿਆ, ਜਦ ਤੁਸੀਂ ਇਬਨ ਦਾਊਦ ਨੂੰ ਉੱਚੀਆਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਭਈ ਮੈਂ ਉਹ ਆ, ਤੇ ਇਹ ਭਈ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ ਹਾਂ, ਪਰ ਜਿਵੇਂ ਬਾਪ ਮੈਨੂੰ ਸਿਖਾਲਿਆ ਮੈਂ ਇਹ ਗੱਲਾਂ ਕਰਦਾ ਹਾਂ, ਤੇ ਮੇਰਾ ਘੱਲਣ ਵਾਲਾ ਮੇਰੇ ਨਾਲ ਹੈ। ਉਸ ਮੈਨੂੰ ਕੱਲਾ ਨਹੀਂ ਛੱਡਿਆ, ਕਿਉਂ ਜੋ ਮੈਂ ਹਮੇਸ਼ਾ ਉਹੀ ਕੰਮ ਕਰਨਾ ਆ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਜਦ ਉਹ ਇਹ ਗੱਲਾਂ ਪਿਆ ਆਖਦਾ ਸੀ, ਬਥੇਰੇ ਉਹਦੇ ਤੇ ਈਮਾਨ ਲਿਆਏ। ਸਚਾਈ ਤੁਹਾਨੂੰ ਆਜ਼ਾਦ ਕਰੇਗੀ। ਤਦ ਯਿਸੂ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਉੱਤੇ ਈਮਾਨ ਲਿਆਏ ਸਨ ਆਖਿਆ, ਜੇ ਤੁਸੀਂ ਮੇਰੇ ਕਲਾਮ ਵਿੱਚ ਰਵੋਗੇ ਤਦ ਤੁਸੀਂ ਸੱਚਮੁੱਚ ਮੇਰੇ ਸ਼ਾਗਿਰਦ ਬਣੋਗੇ ਤੇ ਤੁਸੀਂ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੂੰ ਆਖਿਆ, ਅਸੀਂ ਇਬਰਾਹਿਮ ਦੀ ਨਸਲ ਆ ਤੇ ਕਦੀ ਕਿਸੇ ਦੇ ਗੁਲਾਮ ਨਹੀਂ ਸਾਂ ਹੋਏ। ਤੂੰ ਕਿਵੇਂ ਆਖਣਾ ਹੈ ਭਈ ਤੁਸੀਂ ਆਜ਼ਾਦ ਹੋਵੋਗੇ? ਯਿਸੂ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਣਾ ਆ, ਜਿਹੜਾ ਕੋਈ ਗੁਨਾਹ ਕਰਦਾ ਏ ਗੁਨਾਹ ਦਾ ਗੁਲਾਮ ਏ, ਤੇ ਗੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਏ। ਤੇ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤੇ ਤੁਸੀਂ ਠੀਕ ਆਜ਼ਾਦ ਹੋਵੋਗੇ। ਮੈਂ ਜਾਣਨਾ ਆ ਭਈ ਤੁਸੀਂ ਇਬਰਾਹਿਮ ਦੀ ਨਸਲ ਹੋ, ਤਦ ਵੀ ਤੁਸੀਂ ਮੇਰੇ ਮਾਰਨ ਦਾ ਰਾਹ ਲੱਭਦੇ ਹੋ, ਕਿਉਂ ਜੋ ਮੇਰੇ ਕਲਾਮ ਨੂੰ ਤੁਹਾਡੇ ਵਿੱਚ ਥਾਂ ਨਹੀਂ ਮਿਲਦਾ। ਜੋ ਕੁਝ ਮੈਂ ਆਪਣੇ ਬਾਪ ਕੋਲ ਵੇਖਿਆ ਏ ਉਹ ਮੈਂ ਬੋਲਣਾ ਆ, ਤੇ ਤੁਸੀਂ ਉਹ ਕਰਦੇ ਹੋ ਜਿਹੜਾ ਤੁਸੀਂ ਆਪਣੇ ਪਿਓ ਕੋਲੋਂ ਸੁਣਿਆ ਏ। ਬਾਪ ਹੋਣ ਦੀ ਸਚਾਈ। ਉਹਨਾਂ ਨੂੰ ਆਖਿਆ, ਸਾਡਾ ਪਿਓ ਇਬਰਾਹਿਮ ਏ। ਯਿਸੂ ਉਹਨਾਂ ਨੂੰ ਆਖਿਆ, ਜੇ ਤੁਸੀਂ ਇਬਰਾਹਿਮ ਦੀ ਔਲਾਦ ਹੁੰਦੇ ਤੇ ਇਬਰਾਹਿਮ ਜੇ ਕੰਮ ਕਰਦੇ, ਪਰ ਹੁਣ ਮੇਰੇ ਜੇ ਬੰਦੇ ਨੂੰ ਮਾਰਨਾ ਚਾਹੁੰਦੇ ਹੋ। ਉਹ ਜਿਸ ਤੁਹਾਨੂੰ ਸੱਚੀ ਗੱਲ ਦੱਸੀ ਏ ਜਿਹੜੀ ਮੈਂ ਖੁਦਾ ਕੋਲੋਂ ਸੁਣੀ, ਇਬਰਾਹਿਮ ਇਹ ਜਿਹਾ ਨਹੀਂ ਕੀਤਾ। ਤੁਸੀਂ ਆਪਣੇ ਪਿਓ ਦੇ ਕੰਮ ਕਰਦੇ ਹੋ। ਉਹਨਾਂ ਉਹਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਜੰਮੇ, ਸਾਡਾ ਇੱਕ ਬਾਪ ਏ, ਯਾਨੀ ਖੁਦਾ। ਯਿਸੂ ਉਹਨਾਂ ਨੂੰ ਆਖਿਆ, ਜੇ ਖੁਦਾ ਤੁਹਾਡਾ ਬਾਪ ਹੁੰਦਾ ਤੇ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂ ਜੋ ਮੈਂ ਖੁਦਾ ਤੋਂ ਨਿਕਲਿਆ ਤੇ ਆਇਆ, ਤੇ ਮੈਂ ਆਪ ਤੋਂ ਨਹੀਂ ਆਇਆ ਪਰ ਉਸ ਮੈਨੂੰ ਘੱਲਿਆ। ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਸਮਝਦੇ? ਇਸ ਲਈ ਵੀ ਤੁਸੀਂ ਮੇਰੇ ਕਲਾਮ ਨੂੰ ਨਹੀਂ ਸੁਣ ਸਕਦੇ। ਤੁਸੀਂ ਆਪਣੇ ਪਿਓ ਅਬਲੀਸ ਤੋਂ ਹੋ ਤੇ ਆਪਣੇ ਪਿਓ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਮੁੱਢੋਂ ਹੀ ਖੂਨੀ ਸੀ ਤੇ ਸਚਾਈ ਉੱਤੇ ਖਲੋਤਾ ਨਾ ਰਿਹਾ, ਕਿਉਂ ਜੋ ਉਹਦੇ ਵਿੱਚ ਸਚਾਈ ਹੈ ਨਹੀਂ। ਜਦੋਂ ਉਹ ਝੂਠ ਬੋਲਦਾ ਏ ਉਹ ਆਪਣੇ ਹੀ ਵੱਲੋਂ ਬੋਲਦਾ ਏ, ਕਿਉਂ ਜੋ ਉਹ ਝੂਠਾ ਏ ਤੇ ਝੂਠ ਦਾ ਪਿਓ ਏ। ਪਰ ਤੁਸੀਂ ਮੈਨੂੰ ਇਸ ਗੱਲੇ ਨਹੀਂ ਮੰਨਦੇ, ਕਿਉਂ ਜੋ ਮੈਂ ਸੱਚ ਆਖਣਾ ਆ। ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਏ? ਜੇ ਮੈਂ ਸੱਚ ਆਖਣਾ ਆ ਤੁਸੀਂ ਮੈਨੂੰ ਕਿਉਂ ਨਹੀਂ ਮੰਨਦੇ? ਉਹ ਜਿਹੜਾ ਖੁਦਾ ਤੋਂ ਏ ਖੁਦਾ ਦੀਆਂ ਗੱਲਾਂ ਸੁਣਦਾ ਏ, ਤੁਸੀਂ ਐਸ ਕਰਕੇ ਨਹੀਂ ਸੁਣਦੇ ਕਿਉਂ ਜੋ ਖੁਦਾ ਤੋਂ ਨਹੀਂ ਹੋ। ਮੈਂ ਆ। ਯਹੂਦੀਆਂ ਨੇ ਜਵਾਬ ਦਿੱਤਾ, ਅਸਾਂ ਠੀਕ ਨਹੀਂ ਆਖਿਆ ਭਈ ਤੂੰ ਸਾਮਰੀ ਏ ਤੇ ਤੈਨੂੰ ਬਦਰੂ ਚੰਬੜੀ ਹੋਈ ਏ। ਯਿਸੂ ਜਵਾਬ ਦਿੱਤਾ, ਮੇਰੇ ਵਿੱਚ ਬਦਰੂ ਨਹੀਂ, ਪਰ ਮੈਂ ਆਪਣੇ ਬਾਪ ਦੀ ਇੱਜ਼ਤ ਕਰਨਾ ਆ ਤੇ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਹੋ। ਪਰ ਮੈਂ ਆਪਣਾ ਜਲਾਲ ਨਹੀਂ ਲੱਭਦਾ, ਇੱਕ ਏ ਜਿਹੜਾ ਲੱਭਦਾ ਤੇ ਫੈਸਲਾ ਕਰਦਾ ਏ।
ਮੈਂ ਤੁਹਾਨੂੰ ਸੱਚ ਸੱਚ ਆਖਣਾ ਆ, ਜੇ ਕੋਈ ਮੇਰੀਆਂ ਗੱਲਾਂ ਨੂੰ ਮੰਨੇ ਉਹ ਮੌਤ ਨੂੰ ਕਦੀ ਵੀ ਨਹੀਂ ਵੇਖੇਗਾ। ਤੇ ਯਹੂਦੀਆਂ ਉਹਨੂੰ ਆਖਿਆ, ਹੁਣ ਅਸਾਂ ਜਾਣ ਲਿਆ ਏ ਭਈ ਤੇਰੇ ਵਿੱਚ ਬਦਰੂ ਏ। ਇਬਰਾਹਿਮ ਨਹੀਂ, ਨਬੀ ਤੇ ਮਰ ਗਏ, ਪਰ ਤੂੰ ਆਖਣਾ ਏ ਭਈ ਜਿਹੜਾ ਮੇਰੀਆਂ ਗੱਲਾਂ ਨੂੰ ਮੰਨੇ ਉਹ ਕਦੀ ਵੀ ਮੌਤ ਦਾ ਸਵਾਦ ਨਾ ਲਏਗਾ। ਤੂੰ ਸਾਡੇ ਪਿਓ ਇਬਰਾਹਿਮ ਨਾਲੋਂ ਵੱਡਾ ਏ? ਉਹ ਤੇ ਮਰ ਗਿਆ, ਇਹ ਤੇ ਨਬੀ ਵੀ ਮਰ ਗਏ। ਤੂੰ ਆਪਣੇ ਆਪ ਨੂੰ ਕੀ ਬਣਾਇਆ ਏ? ਯਿਸੂ ਜਵਾਬ ਦਿੱਤਾ, ਜੇ ਮੈਂ ਆਪਣੇ ਆਪ ਨੂੰ ਵਡਿਆਵਾਂ ਤੇ ਮੇਰੀ ਵਡਿਆਈ ਕੁਝ ਨਹੀਂ ਏ, ਪਰ ਮੇਰੀ ਵਡਿਆਈ ਮੇਰਾ ਬਾਪ ਕਰਦਾ ਏ, ਜਿਹਨੂੰ ਤੁਸੀਂ ਆਖਦੇ ਹੋ ਭਈ ਉਹ ਸਾਡਾ ਖੁਦਾ ਏ। ਤੁਸੀਂ ਉਹਨੂੰ ਨਹੀਂ ਪਛਾਣਿਆ ਏ, ਪਰ ਮੈਂ ਉਹਨੂੰ ਜਾਣਨਾ ਆ। ਤੇ ਜੇ ਮੈਂ ਆਖਾਂ ਭਈ ਮੈਂ ਉਹਨੂੰ ਨਹੀਂ ਜਾਣਦਾ ਤੇ ਤੁਹਾਡੇ ਵਾਂਗੂ ਝੂਠਾ ਹੋਵਾਂਗਾ, ਪਰ ਮੈਂ ਉਹਨੂੰ ਜਾਣਨਾ ਆ ਤੇ ਉਹਦੇ ਕਲਾਮ ਨੂੰ ਮੰਨਣਾ ਆ। ਤੁਹਾਡਾ ਪਿਓ ਇਬਰਾਹਿਮ ਬੜਾ ਹੀ ਖੁਸ਼ ਸੀ ਭਈ ਮੇਰਾ ਦਿਨ ਵੇਖੇ, ਤੇ ਉਸ ਵੇਖਿਆ ਤੇ ਖੁਸ਼ ਹੋਇਆ। ਤਦ ਯਹੂਦੀਆਂ ਉਹਨੂੰ ਆਖਿਆ, ਤੂੰ ਅਜੇ ਤੀਕਰ 50 ਵਰਿਆਂ ਦਾ ਨਹੀਂ ਹੋਇਆ, ਤੂੰ ਇਬਰਾਹਿਮ ਨੂੰ ਡਿਠਾ ਏ? ਯਿਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਣਾ ਆ, ਇਦੋਂ ਪਹਿਲਾਂ ਭਈ ਇਬਰਾਹਿਮ ਸੀ ਮੈਂ ਆ। ਤਦ ਉਹਨਾਂ ਉਹਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਗਿਆ ਤੇ ਹੈਕਲੋਂ ਬਾਹਰ ਨਿਕਲ ਗਿਆ। 80 ਤੇ 81 ਸਬਤ ਦਾ ਚੌਥਾ ਇਖਤਲਾਫ। ਯਹੋਨਾ 9 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 41 ਐਤ ਤੀਕਰ। ਤੇ ਉਸ ਲੰਘਦਿਆਂ ਹੋਇਆਂ ਇੱਕ ਜਮਾਂਦਰੂ ਅੰਨੇ ਨੂੰ ਵੇਖਿਆ, ਤੇ ਉਹਦੇ ਸ਼ਾਗਿਰਦਾਂ ਉਹਨੂੰ ਪੁੱਛਿਆ, ਬਈ ਐ ਰੱਬੀ, ਕਿਸ ਗੁਨਾਹ ਕੀਤਾ, ਐਸ ਜਾਂ ਇਹਦੇ ਮਾਪਿਆਂ, ਭਈ ਇਹ ਅੰਨਾ ਜੰਮਿਆ? ਯਿਸੂ ਜਵਾਬ ਦਿੱਤਾ, ਗੁਨਾਹ ਨਾ ਤੇ ਐਸ ਕੀਤਾ ਤੇ ਨਾ ਇਹਦੇ ਮਾਪਿਆਂ ਨੇ, ਪਰ ਇਹ ਐਸ ਲਈ ਭਈ ਖੁਦਾ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਦ ਤੀਕਰ ਦੇਣੇ ਸਾਨੂੰ ਉਹਦੇ ਕੰਮ ਕਰਨੇ ਪੈਂਦੇ ਨੇ। ਜਿਸ ਮੈਨੂੰ ਘੱਲਿਆ ਏ, ਰਾਤ ਆਉਂਦੀ ਏ ਜਦ ਕੋਈ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਦੁਨੀਆ ਵਿੱਚ ਆ, ਮੈਂ ਦੁਨੀਆ ਦਾ ਚਾਨਣ ਆ। ਇਹ ਆਖ ਕੇ ਉਸ ਜ਼ਮੀਨ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗੁੱਥੀ, ਤੇ ਉਹਦੀਆਂ ਅੱਖਾਂ ਉੱਤੇ ਉਹ ਮਿੱਟੀ ਲਿੰਬ ਦਿੱਤੀ, ਤੇ ਉਹਨੂੰ ਆਖਿਆ, ਜਾ ਸ਼ਲੂਖ ਦੇ ਹੌਜ਼ ਵਿੱਚ ਨਹਾ, ਜਿਹਦਾ ਮਤਲਬ ਹੈ ਘੱਲਿਆ ਹੋਇਆ ਏ। ਤਦ ਉਹ ਜਾ ਕੇ ਨਹਾਤਾ ਤੇ ਸਜਾਖਾ ਹੋ ਕੇ ਆਇਆ। ਤਦ ਗਵਾਂਢੀਆਂ ਤੇ ਉਹਨਾਂ ਵੀ ਜਿਨ੍ਹਾਂ ਉਹਨੂੰ ਭੀਖ ਮੰਗਦਿਆਂ ਹੋਇਆ ਵੇਖਿਆ ਸੀ, ਆਖਿਆ, ਇਹ ਉਹ ਹੀ ਨਹੀਂ ਹੈ ਜਿਹੜਾ ਬਹਿ ਕੇ ਮੰਗਦਾ ਹੁੰਦਾ ਸੀ? ਹੋਰ ਨਾ ਆਖਿਆ ਭਈ ਇਹ ਉਹ ਹੀ ਏ, ਹੋਰ ਨਾ ਆਖਿਆ ਨਹੀਂ ਪਰ ਉਹਦੇ ਵਾਂਗਰ ਏ, ਪਰ ਉਸ ਆਖਿਆ, ਮੈਂ ਉਹ ਹੀ ਆ। ਤਦ ਲੋਕਾਂ ਉਹਨੂੰ ਆਖਿਆ, ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ ਗਈਆਂ? ਉਸ ਜਵਾਬ ਦਿੱਤਾ, ਇੱਕ ਬੰਦੇ ਜਿਹਨੂੰ ਯਿਸੂ ਆਖਦੇ ਨੇ, ਉਸ ਮਿੱਟੀ ਗੁੰਨ ਕੇ ਮੇਰੀਆਂ ਅੱਖਾਂ ਉੱਤੇ ਲੇਪ ਕੀਤਾ ਤੇ ਮੈਨੂੰ ਆਖਿਆ, ਜਾ ਸ਼ਲੂਖ ਦੇ ਹੌਜ਼ ਵਿੱਚ ਨਹਾ। ਮੈਂ ਗਿਆ ਤੇ ਨਹਾਤਾ ਤੇ ਵੇਖਣ ਲੱਗਾ। ਤਦ ਉਹਨਾਂ ਉਹਨੂੰ ਪੁੱਛਿਆ, ਉਹ ਕਿੱਥੇ ਆ? ਉਸ ਆਖਿਆ, ਮੈਂ ਨਹੀਂ ਜਾਣਦਾ। ਦਰਿਆਫਤ ਕਰਨਾ। ਉਹ ਉਹਨੂੰ ਜਿਹੜਾ ਪਹਿਲਾਂ ਅੰਨਾ ਸੀ ਫਰੀਸੀਆਂ ਕੋਲ ਲਿਆਏ, ਤੇ ਜਿਸ ਦਿਨ ਯਿਸੂ ਮਿੱਟੀ ਗੁੰਨ ਕੇ ਉਹਦੀਆਂ ਅੱਖਾਂ ਖੋਲੀਆਂ, ਸਬਤ ਦਾ ਦਿਨ ਸੀ। ਇਸ ਲਈ ਫਿਰ ਫਰੀਸੀਆਂ ਵੀ ਉਹਨੂੰ ਪੁੱਛਿਆ, ਭਈ ਤੂੰ ਕਿਵੇਂ ਵੇਖਣ ਲੱਗ ਪਿਆ? ਉਸ ਉਹਨਾਂ ਨੂੰ ਆਖਿਆ, ਉਹ ਮੇਰੀਆਂ ਅੱਖਾਂ ਉੱਤੇ ਮਿੱਟੀ ਲਾਈ ਤੇ ਮੈਂ ਨਹਾਤਾ ਤੇ ਸਜਾਖਾ ਆ। ਤੇ ਫਰੀਸੀਆਂ ਵਿੱਚੋਂ ਕਈਆਂ ਆਖਿਆ,
ਭਈ ਇਹ ਬੰਦਾ ਰੱਬ ਵੱਲੋਂ ਨਹੀਂ ਏ, ਕਿਉਂ ਜੋ ਉਹ ਸਬਤ ਨੂੰ ਨਹੀਂ ਮੰਨਦਾ। ਪਰ ਹੋਰ ਨਾ ਆਖਿਆ ਗੁਨਾਹਗਾਰ ਬੰਦਾ ਕਿਵੇਂ ਇਹੋ ਜੀਆਂ ਕਰਾਮਾਤਾਂ ਵਿਖਾ ਸਕਦਾ ਹੈ। ਤੇ ਉਹਨਾਂ ਵਿੱਚ ਫੁੱਟ ਪਈ। ਤਦ ਉਹਨਾਂ ਉਸ ਅੰਨੇ ਨੂੰ ਆਖਿਆ, ਤੂੰ ਉਹਦੇ ਹੱਕ ਵਿੱਚ ਕੀ ਆਖਣਾ ਏ? ਉਸ ਤੇਰੀਆਂ ਅੱਖਾਂ ਜੋ ਖੋਲੀਆਂ। ਉਸ ਆਖਿਆ ਭਈ ਉਹ ਨਬੀ ਏ। ਪਰ ਯਹੂਦੀਆਂ ਉਹਦੀ ਬਾਬਤ ਸੱਚ ਨਾ ਮੰਨਿਆ, ਭਈ ਉਹ ਅੰਨਾ ਸੀ। ਫਿਰ ਵੇਖਣ ਲੱਗਾ। ਜਿੰਨਾ ਚਿਰ ਉਹ ਸਜਾਖੇ ਹੋਏ ਦੇ ਮਾਪਿਆਂ ਨੂੰ ਸੱਦ ਕੇ ਉਹਨਾਂ ਕੋਲੋਂ ਇਹ ਪੁੱਛ ਨਾ ਲਿਆ, ਭਈ ਇਹ ਤੁਹਾਡਾ ਪੁੱਤਰ ਏ ਜਿਹੜਾ ਤੁਸੀਂ ਆਖਦੇ ਹੋ ਭਈ ਅੰਨਾ ਜੰਮਿਆ ਸੀ, ਫਿਰ ਹੁਣ ਕਿਵੇਂ ਵੇਖਦਾ ਏ? ਉਹਦੇ ਮਾਪਿਆਂ ਉਹਨਾਂ ਨੂੰ ਜਵਾਬ ਦਿੱਤਾ, ਅਸੀਂ ਜਾਣਦੇ ਹਾਂ ਭਈ ਇਹ ਸਾਡਾ ਪੁੱਤਰ ਏ ਤੇ ਅੰਨਾ ਜੰਮਿਆ ਸੀ, ਪਰ ਇਹ ਸਾਨੂੰ ਪਤਾ ਨਹੀਂ ਭਈ ਹੁਣ ਕਿਸ ਤਰ੍ਹਾਂ ਵੇਖਦਾ ਏ, ਤੇ ਨਾ ਸਾਨੂੰ ਖਬਰ ਏ ਭਈ ਹੁਣ ਕਿਸ ਉਹਦੀਆਂ ਅੱਖਾਂ ਖੋਲ ਦਿੱਤੀਆਂ ਨੇ। ਉਹਨੂੰ ਪੁੱਛੋ, ਉਹ ਜਵਾਨ ਏ, ਆਪਣਾ ਹਾਲ ਉਹ ਆਪ ਦੱਸੇਗਾ। ਇਹ ਗੱਲਾਂ ਉਹਦੇ ਮਾਪਿਆਂ ਇਸ ਵਾਸਤੇ ਆਖੀਆਂ ਕਿਉਂ ਜੋ ਉਹ ਯਹੂਦੀਆਂ ਕੋਲੋਂ ਡਰਦੇ ਸਨ। ਇਸ ਲਈ ਭਈ ਯਹੂਦੀਆਂ ਆਪੋ ਵਿੱਚ ਏਕਾ ਕੀਤਾ ਹੋਇਆ ਸੀ, ਜਿਹੜਾ ਕੋਈ ਉਹਨੂੰ ਮਸੀਹ ਆਖੇ ਇਬਾਦਤਖਾਨਿਓਂ ਕੱਢਿਆ ਜਾਏ। ਤਦ ਉਹਦੇ ਮਾਪਿਆਂ ਆਖਿਆ ਸੀ, ਉਹ ਜਵਾਨ ਏ, ਉਹਨੂੰ ਪੁੱਛੋ। ਤਦ ਦੂਜੀ ਵਾਰੀ ਉਹਨਾਂ ਉਸ ਬੰਦੇ ਨੂੰ ਜਿਹੜਾ ਅੰਨਾ ਸੀ ਸੱਦ ਕੇ ਆਖਿਆ, ਰੱਬ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ ਭਈ ਇਹ ਗੁਨਾਹਗਾਰ ਬੰਦਾ ਏ। ਉਸ ਜਵਾਬ ਦਿੱਤਾ, ਮੈਂ ਨਹੀਂ ਜਾਣਦਾ ਭਈ ਉਹ ਗੁਨਾਹਗਾਰ ਏ ਕਿ ਨਹੀਂ, ਪਰ ਇੱਕ ਗੱਲ ਮੈਂ ਜਾਣਨਾ ਆ, ਮੈਂ ਅੰਨਾ ਸਾਂ ਤੇ ਹੁਣ ਸਜਾਖਾ ਆ। ਤਦ ਉਹਨਾਂ ਉਹਨੂੰ ਆਖਿਆ, ਉਸ ਤੈਨੂੰ ਕੀ ਕੀਤਾ? ਉਸ ਤੇਰੀਆਂ ਅੱਖਾਂ ਕਿਸ ਤਰ੍ਹਾਂ ਖੋਲੀਆਂ? ਉਸ ਉਹਨਾਂ ਨੂੰ ਜਵਾਬ ਦਿੱਤਾ, ਮੈਂ ਹੁਣੇ ਤੁਹਾਨੂੰ ਦੱਸਿਆ ਏ ਤੇ ਤੁਸੀਂ ਸੁਣਿਆ ਨਹੀਂ, ਮੁੜ ਤੁਸੀਂ ਕਾਹਦੇ ਲਈ ਸੁਣਨਾ ਚਾਹੁੰਦੇ ਹੋ? ਤੁਸੀਂ ਵੀ ਉਹਦੇ ਸ਼ਾਗਿਰਦ ਤੇ ਨਹੀਂ ਬਣਨਾ ਚਾਹੁੰਦੇ? ਤਦ ਉਹਨਾਂ ਉਹਨੂੰ ਫਟਕਾਰਿਆ ਤੇ ਆਖਿਆ, ਤੂੰ ਹੀ ਉਹਦਾ ਸ਼ਾਗਿਰਦ ਏ, ਪਰ ਅਸੀਂ ਤੇ ਮੂਸਾ ਦੇ ਸ਼ਾਗਿਰਦ ਹਾਂ। ਸਾਨੂੰ ਮਾਲੂਮ ਏ ਭਈ ਖੁਦਾ ਮੂਸਾ ਨਾਲ ਕਲਾਮ ਕੀਤਾ ਏ, ਪਰ ਇਹਨੂੰ ਅਸੀਂ ਨਹੀਂ ਜਾਣਦੇ ਭਈ ਇਹ ਕਿੱਥੋਂ ਦਾ ਏ। ਉਸ ਬੰਦੇ ਉਹਨਾਂ ਨੂੰ ਜਵਾਬ ਦਿੱਤਾ, ਇਹ ਤੇ ਅਚਰਜ ਗੱਲ ਏ ਭਈ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਦਾ ਏ, ਤੇ ਉਸ ਮੇਰੀਆਂ ਅੱਖਾਂ ਖੋਲ ਦਿੱਤੀਆਂ। ਅਸੀਂ ਜਾਣਦੇ ਹਾਂ ਭਈ ਖੁਦਾ ਗੁਨਾਹਗਾਰਾਂ ਦੀ ਨਹੀਂ ਸੁਣਦਾ, ਪਰ ਜੇ ਕੋਈ ਖੁਦਾ ਦਾ ਭਗਤ ਹੋਵੇ ਤੇ ਉਹਦੀ ਮਰਜ਼ੀ ਉੱਤੇ ਚੱਲੇ, ਉਹ ਉਹਦੀ ਸੁਣਦਾ ਏ। ਦੁਨੀਆ ਦੇ ਸ਼ੁਰੂ ਤੋਂ ਨਹੀਂ ਸੁਣਿਆ ਗਿਆ ਭਈ ਕਿਸੇ ਜਮਾਂਦਰੂ ਅੰਨੇ ਦੀਆਂ ਅੱਖੀਆਂ ਖੋਲੀਆਂ ਹੋਣ। ਜੇ ਉਹ ਬੰਦਾ ਖੁਦਾ ਵੱਲੋਂ ਨਾ ਹੁੰਦਾ ਤੇ ਕੁਝ ਨਾ ਕਰ ਸਕਦਾ। ਉਹਨਾਂ ਉਹਨੂੰ ਜਵਾਬ ਵਿੱਚ ਆਖਿਆ, ਤੂੰ ਤੇ ਗੁਨਾਹ ਵਿੱਚ ਜੰਮਿਆ ਸੈਂ ਤੇ ਸਾਨੂੰ ਸਿਖਾਣਾ ਏ? ਤੇ ਉਹਨੂੰ ਬਾਹਰ ਕੱਢ ਦਿੱਤਾ। ਯਿਸੂ ਸੁਣਿਆ ਭਈ ਉਹਨਾਂ ਉਹਨੂੰ ਕੱਢ ਦਿੱਤਾ ਤੇ ਉਹਨੂੰ ਲੱਭ ਕੇ ਆਖਿਆ, ਤੂੰ ਖੁਦਾ ਦੇ ਪੁੱਤਰ ਤੇ ਈਮਾਨ ਲਿਆਉਣਾ ਏ? ਉਸ ਆਖਿਆ, ਆਏ ਖੁਦਾਵੰਦ, ਉਹ ਕਿਹੜਾ ਏ ਭਈ ਮੈਂ ਉਹਦੇ ਤੇ ਈਮਾਨ ਲਿਆਵਾਂ? ਯਿਸੂ ਉਹਨੂੰ ਆਖਿਆ, ਤੂੰ ਤੇ ਉਹਨੂੰ ਵੇਖਿਆ ਏ ਤੇ ਉਹ ਏ ਜਿਹੜਾ ਤੇਰੇ ਨਾਲ ਗੱਲਾਂ ਕਰਦਾ ਏ। ਉਸ ਆਖਿਆ, ਆਏ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ। ਤੇ ਉਸ ਉਹਨੂੰ ਸਜਦਾ ਕੀਤਾ। ਤੇ ਯਿਸੂ ਆਖਿਆ, ਇਸ ਦੁਨੀਆ ਵਿੱਚ ਮੈਂ ਅਦਾਲਤ ਕਰਨ ਆਇਆ ਆ ਭਈ ਉਹ ਜਿਨ੍ਹਾਂ ਨੂੰ ਨਹੀਂ ਦਿਸਦਾ ਤੇ ਵੇਖਣ, ਤੇ ਜਿਨ੍ਹਾਂ ਨੂੰ ਦਿਸਦਾ ਏ ਅੰਨੇ ਹੋ ਜਾਣ। ਉਹਨਾਂ ਫਰੀਸੀਆਂ ਜਿਹੜੇ ਉਹਦੇ ਨਾਲ ਸਨ ਇਹ ਸੁਣ ਕੇ ਉਹਨੂੰ ਆਖਿਆ, ਅਸੀਂ ਵੀ ਅੰਨੇ ਆ। ਯਿਸੂ ਉਹਨਾਂ ਨੂੰ ਆਖਿਆ, ਜੇ ਤੁਸੀਂ ਅੰਨੇ ਹੁੰਦੇ ਤੇ ਤੁਹਾਡਾ ਗੁਨਾਹ ਨਾ ਹੁੰਦਾ, ਪਰ ਹੁਣ ਤੁਸੀਂ ਆਖਦੇ ਹੋ ਭਈ ਸਾਨੂੰ ਦਿਸਦਾ ਏ, ਤੁਹਾਡਾ ਗੁਨਾਹ ਤੁਹਾਡੇ ਜ਼ਿੰਮੇ ਰਹਿੰਦਾ ਏ। 82 ਚੰਗਾ ਚਰਵਾਹਾ। ਯਹੋਨਾ 10 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ
21 ਐਤ ਤੀਕਰ। ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ, ਜਿਹੜਾ ਭੇਡਾਂ ਦੇ ਵਾੜੇ ਵਿੱਚ ਬੂਹੇ ਰਾਹ ਨਹੀਂ ਵੜਦਾ, ਪਰ ਕਿਸੇ ਹੋਰ ਪਾਸਿਓਂ ਟੱਪ ਆਉਂਦਾ ਏ, ਉਹ ਚੋਰ ਤੇ ਡਾਕੂ ਏ। ਪਰ ਜਿਹੜਾ ਬੂਹੇ ਰਾਹ ਵੜਦਾ ਏ, ਉਹ ਭੇਡਾਂ ਦਾ ਅਯਾਲੀ ਏ। ਚੌਕੀਦਾਰ ਉਹਦੇ ਵਾਸਤੇ ਬੂਹਾ ਖੋਲਦਾ ਏ ਤੇ ਭੇਡਾਂ ਉਹਦੀ ਆਵਾਜ਼ ਸੁਣਦੀਆਂ ਨੇ, ਤੇ ਉਹ ਆਪਣਿਆਂ ਨੂੰ ਨਾਂ ਲੈ ਕੇ ਸੱਦਦਾ ਏ ਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਏ। ਜਦ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢਦਾ ਏ ਤੇ ਉਹਨਾਂ ਦੇ ਅੱਗੇ ਅੱਗੇ ਟੁਰਦਾ ਏ, ਤੇ ਭੇਡਾਂ ਉਹਦੇ ਮਗਰ ਟੁਰ ਪੈਂਦੀਆਂ ਨੇ, ਕਿਉਂ ਜੋ ਉਹ ਉਹਦੀ ਆਵਾਜ਼ ਪਛਾਣਦੀਆਂ ਨੇ, ਤੇ ਉਹ ਓਪਰੇ ਦੇ ਮਗਰ ਨਹੀਂ ਜਾਣਗੀਆਂ, ਸਗੋਂ ਉਹਦੇ ਕੋਲੋਂ ਭੱਜਣਗੀਆਂ, ਕਿਉਂ ਜੋ ਉਹ ਓਪਰਿਆਂ ਦੀ ਆਵਾਜ਼ ਨਹੀਂ ਪਛਾਣਦੀਆਂ। ਯਿਸੂ ਇਹ ਤਮਸੀਲ ਉਹਨਾਂ ਨੂੰ ਦੱਸੀ, ਪਰ ਉਹਨਾਂ ਨਹੀਂ ਸਮਝਿਆ ਭਈ ਇਹ ਗੱਲਾਂ ਕੀ ਨੇ ਜਿਹੜੀਆਂ ਉਸ ਉਹਨਾਂ ਨੂੰ ਆਖੀਆਂ। ਸੋ ਯਿਸੂ ਉਹਨਾਂ ਨੂੰ ਫਿਰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ, ਭੇਡਾਂ ਦਾ ਬੂਹਾ ਮੈਂ ਆ। ਸਾਰੇ ਜਿੰਨੇ ਮੇਥੋਂ ਪਹਿਲਾਂ ਆਏ ਚੋਰ ਤੇ ਡਾਕੂ ਨੇ, ਪਰ ਭੇਡਾਂ ਉਹਨਾਂ ਦੀ ਨਹੀਂ ਸੁਣੀ। ਬੂਹਾ ਮੈਂ ਆ, ਜਿਹੜਾ ਮੇਰੀ ਰਾਹੀਂ ਵੜੇ ਉਹ ਬਚ ਜਾਏਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਖਾਣਾ ਪਾਏਗਾ। ਚੋਰ ਬਿਨਾਂ ਚੋਰੀ ਕਰਨ ਤੇ ਚੋਰ ਕਰਨ ਤੋਂ ਬਿਨਾਂ ਨਹੀਂ ਆਉਂਦਾ। ਮੈਂ ਇਸ ਲਈ ਆਇਆ ਆ ਭਈ ਉਹਨਾਂ ਕੋਲ ਜਿਉਣ ਹੋਵੇ ਤੇ ਬਹੁਤਾ ਚੋਖਾ ਹੋਵੇ, ਸਗੋਂ ਬਹੁਤਾ ਉਹਨਾਂ ਨੂੰ ਮਿਲੇ। ਚੰਗਾ ਅਯਾਲੀ ਮੈਂ ਆ। ਚੰਗਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਏ, ਪਰ ਮਜ਼ਦੂਰ ਤੇ ਉਹ ਜਿਹੜਾ ਅਯਾਲੀ ਨਹੀਂ ਏ ਤੇ ਨਾ ਭੇਡਾਂ ਉਹਦੀਆਂ ਆਪਣੀਆਂ ਨੇ, ਬਘਿਆੜ ਨੂੰ ਆਉਂਦਾ ਵੇਖਦਾ ਤੇ ਭੇਡਾਂ ਨੂੰ ਛੱਡ ਕੇ ਨੱਸ ਜਾਂਦਾ ਏ, ਤੇ ਬਘਿਆੜ ਉਹਨਾਂ ਨੂੰ ਫਾੜਦਾ ਤੇ ਵਖੇਰ ਦਿੰਦਾ ਏ, ਕਿਉਂ ਜੋ ਉਹ ਮਜ਼ਦੂਰ ਏ ਤੇ ਉਹਨੂੰ ਭੇਡਾਂ ਦੀ ਪਰਵਾਹ ਨਹੀਂ ਏ। ਚੰਗਾ ਯਾਲੀ ਮੈਂ ਆ ਤੇ ਮੈਂ ਆਪਣਿਆਂ ਨੂੰ ਜਾਣਨਾ ਆ ਤੇ ਮੇਰੀਆਂ ਮੈਨੂੰ ਜਾਣਦੀਆਂ ਨੇ। ਜਿਵੇਂ ਬਾਪ ਮੈਨੂੰ ਜਾਣਦਾ ਏ ਤੇ ਮੈਂ ਬਾਪ ਨੂੰ ਜਾਣਨਾ ਆ, ਤੇ ਭੇਡਾਂ ਲਈ ਮੈਂ ਆਪਣੀ ਜਾਨ ਦੇਣਾ ਆ। ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਐਸ ਵਾੜੇ ਦੀਆਂ ਨਹੀਂ, ਉਹਨਾਂ ਨੂੰ ਵੀ ਮੈਂ ਲਿਆਉਣਾ ਏ ਤੇ ਉਹ ਮੇਰੀ ਆਵਾਜ਼ ਸੁਣਨਗੀਆਂ ਤੇ ਉਹ ਇੱਕ ਇੱਜੜ ਤੇ ਇੱਕ ਅਯਾਲੀ ਹੋ ਜਾਣਗੀਆਂ। ਬਾਪ ਮੈਨੂੰ ਐਸੇ ਗੱਲੇ ਪਿਆਰ ਕਰਦਾ ਏ ਭਈ ਮੈਂ ਆਪਣੀ ਜਾਨ ਦੇਣਾ ਆ, ਤਾਂ ਜੋ ਫੇਰ ਮੈਂ ਉਹਨੂੰ ਲੈ ਲਵਾਂ। ਕੋਈ ਮੈਥੋਂ ਉਹਨੂੰ ਨਹੀਂ ਖੋਹਦਾ, ਮੈਂ ਉਹਨੂੰ ਆਪੇ ਹੀ ਦੇਣਾ ਆ। ਮੇਰਾ ਅਖਤਿਆਰ ਏ ਭਈ ਉਹਨੂੰ ਦੇ ਦਿਆਂ ਤੇ ਮੇਰਾ ਅਖਤਿਆਰ ਏ ਭਈ ਮੁੜ ਉਹਨੂੰ ਲੈ ਲਵਾਂ। ਇਹ ਹੁਕਮ ਮੈਨੂੰ ਆਪਣੇ ਬਾਪ ਕੋਲੋਂ ਮਿਲਿਆ ਏ। ਇਹਨਾਂ ਗੱਲਾਂ ਦੇ ਸਬਬੋਂ ਯਹੂਦੀਆਂ ਦੇ ਵਿੱਚ ਫਿਰ ਫੁੱਟ ਪਈ ਤੇ ਉਹਨਾਂ ਵਿੱਚੋਂ ਬਥੇਰਿਆਂ ਆਖਿਆ ਉਹਦੇ ਵਿੱਚ ਬਦਰੂ ਏ, ਇਹ ਕਮਲਾ ਏ, ਕਿਉਂ ਉਹਦੀ ਸੁਣਦੇ ਹੋ? ਹੋਰ ਨਾ ਆਖਿਆ ਇਹ ਉਹਦੀਆਂ ਗੱਲਾਂ ਨਹੀਂ ਜਿਹਨੂੰ ਬਦਰੂ ਚੰਬੜੀ ਹੋਵੇ। ਕੀ ਬਦਰੂ ਅੰਨ੍ਹਿਆਂ ਦੀਆਂ ਅੱਖੀਆਂ ਖੋਲ ਸਕਦੀ ਏ?